ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਅਮਰੀਕਾ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਤੇ ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਜਿਹੜੇ ਘਰਾਂ ਦੇ ਵਿੱਚ ਆਪਣੇ ਸਰੋਤੇ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ ਅਤੇ ਮਰਸਡ, ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 19 ਤਰੀਕ ਆ ਅਤੇ ਦਿਨ ਬੁੱਧਵਾਰ ਆ ਜੀ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਦੀਆਂ ਜਿਹੜੀਆਂ ਅਹਿਮ ਖਬਰਾਂ ਅਤੇ ਇਮੀਗ੍ਰੇਸ਼ਨ ਦੇ ਉੱਤੇ ਅੱਜ ਜਿਹੜਾ ਸਾਡਾ ਅੱਜ ਦਾ ਵਿਸ਼ੇਸ਼ ਗੱਲਬਾਤ ਆ ਅਖੀਰਲੇ ਹਿੱਸੇ ਦੇ ਵਿੱਚ ਜਾਣੀ 9 ਵਜੇ ਤੋਂ 9:30 ਵਜੇ ਦੇ ਦਰਮਿਆਨ ਜਿਹੜੀ ਹੋਵੇਗੀ। ਕੀ ਕੁਛ ਇਮੀਗ੍ਰੇਸ਼ਨ ਦੇ ਮਸਲੇ ਜਿਹੜੇ ਉਹ ਚੱਲ ਰਹੇ ਆ, ਅਸਾਈਲਮ ਦੇ ਕੇਸਾਂ ਉੱਤੇ ਕੀ ਜਿਹੜਾ ਪ੍ਰਸ਼ਾਸਨ ਦਾ ਰੁਖ ਹੈਗਾ ਆ, H1B ਵੀਜ਼ਿਆਂ ਦੇ ਉੱਤੇ ਕੀ ਰੁਖ ਆ, ਅਤੇ ਨਾਲ ਹੀ ਵੀਜ਼ਾ ਬੁਲੇਟਿਨ ਦੀ ਤੁਹਾਨੂੰ ਜਿਹੜੀ ਉਹ ਆਪਾਂ ਜਾਣਕਾਰੀ ਦੇਵਾਂਗੇ। ਸੋ ਜ਼ਰੂਰ ਇੱਦਾਂ ਹੀ ਜੁੜੇ ਰਹੋ। ਅਸਾਈਲਮ ਦੇ ਉੱਤੇ ਬਹੁਤ ਵੱਡਾ ਡਿਸੀਜਨ ਲੈਣ ਜਾ ਰਹੇ ਆ, ਉਹ ਸੁਣਦੇ ਰਹੋ। ਇਸੇ ਤਰ੍ਹਾਂ ਆਪਾਂ ਜਿਹੜਾ 9 ਵਜੇ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕੀ ਕੁਝ ਕਰਨ ਜਾ ਰਿਹਾ, ਚੇਂਜਿਸ ਕੀ ਆ ਰਹੇ ਨੇ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰ ਸਹਿਯੋਗੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਸਨਰਾਈਜ਼ ਬੈਂਕੁਏਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਵਾਲੇ 3 ਵੱਖੋ ਵੱਖਰੇ ਹਾਲ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਅਤੇ ਰੋਟੀ ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਉੱਥੇ ਹੁੰਦੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਬੈਂਕਟ ਹਾਲ ਵਾਲਿਆਂ ਨੂੰ ਮੌਕਾ ਦਿਓ। ਸਨਰਾਈਜ਼ ਬੈਂਕਟ ਹਾਲ ਵੈਕਾਵਿਲ, ਕਾਲ ਕਰੋ ਕਮਲ ਹੁਣਾਂ ਨੂੰ 7074747003 707-474-7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698, 4087227698 ਜਾਂ 408-272-5200 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਆਈਏ। ਜਿਸ ਤਰ੍ਹਾਂ US ਦੇ ਸੁਪਰੀਮ ਕੋਰਟ ਦੇ ਜਸਟਿਸ ਦੇ ਕੈਂਡੀਡੇਟ ਜਿਹੜੇ ਬ੍ਰੈਟ ਕੋਬਨਾ ਆ, ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ। ਇੱਕ ਲੇਡੀ ਪ੍ਰੋਫੈਸਰ ਕ੍ਰਿਸਟੀਨ ਬਲੈਸੇ ਫੋਰਡ ਜਿਹੜੀ ਅੱਗੇ ਆਈ, ਜਿਸ ਨੇ ਕਿਹਾ ਵੀ 35 ਸਾਲ ਪਹਿਲਾਂ ਜਿਹੜਾ ਕੈਬਨਾ ਆ ਉਹਨਾਂ ਨੇ ਉਸ ਨੂੰ ਸੈਕਸ਼ੁਅਲੀ ਹਰਾਸ ਕੀਤਾ ਸੀ। ਜਦੋਂ ਜਿਹੜਾ ਜੱਜ ਕੈਬਨਾ ਆ ਉਹ 17 ਸਾਲਾਂ ਦਾ ਸੀ, ਹਾਈ ਸਕੂਲ ਦਾ ਸਟੂਡੈਂਟ, ਅਤੇ ਉਹ ਖੁਦ 15 ਸਾਲਾਂ ਦੀ ਸੀ। ਸੋ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਆਈਆਂ ਸੀ ਭਈ ਆਉਣ ਵਾਲੇ ਸੋਮਵਾਰ ਨੂੰ ਉਹ ਜਿਹੜੀ ਆ ਜੁਡੀਸ਼ਰੀ ਕਮੇਟੀ ਉਹਦੇ ਸਾਹਮਣੇ ਪੇਸ਼ ਹੋਣਗੇ। ਪਰ ਹੁਣ ਉਹਨਾਂ ਦੇ ਵਕੀਲ ਨੂੰ ਇਹ ਆ ਰਿਹਾ ਵੀ ਨਹੀਂ, ਹਜੇ ਸਾਡੇ ਪਾਸ ਜਿਹੜਾ ਸਮਾਂ ਆ ਉਹ ਬਹੁਤ ਘੱਟ ਆ। ਇਸ ਤੋਂ ਪਹਿਲਾਂ ਜਿਹੜੀ ਆ FBI ਵੱਲੋਂ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਜੈਫ ਫਲੇਕ ਜਿਹੜੇ ਐਰੀਜ਼ੋਨਾ ਤੋਂ ਰਿਪਬਲਿਕਨ ਸੈਨੇਟਰ ਹੈਗੇ ਆ, ਉਹ ਕਹਿੰਦੇ ਆ ਵੀ ਕੁਛ ਵੀ ਹੋਵੇ ਵੀ ਸਾਨੂੰ ਜਿਹੜੀ ਆ ਜੱਜ ਕੈਬਨਾ ਦੀ ਕਨਫਰਮੇਸ਼ਨ ਤੋਂ ਪਹਿਲਾਂ ਜਿਹੜਾ ਇਸ ਲੇਡੀ ਨੂੰ ਜ਼ਰੂਰ ਸੁਣਨਾ ਚਾਹੀਦਾ ਹੈਗਾ ਆ ਫੋਰਡ ਨੂੰ ਜੀ। ਆਲਰੇਡੀ ਜਿਹੜੀ ਕਮੇਟੀ ਆ ਉਹਨਾਂ ਨੇ ਸੋਮਵਾਰ ਨੂੰ ਦਿਨ ਮਿੱਥਿਆ ਹੋਇਆ, ਦਿਨ ਰੱਖਿਆ ਹੋਇਆ ਆ, ਜਿੱਥੇ ਆ ਕੇ ਇਹ ਜਿਹੜੀ ਬੀਬੀ ਆ ਉਹਨੂੰ ਟੈਸਟੀਫਾਈ ਜਿਹੜੀ ਉਹ ਕਰ ਸਕਦੀ ਆ। ਪਰ ਹਾਲ ਦੀ ਘੜੀ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਇਨਕਾਰ ਜਿਹੜੀ ਆ ਉਹ ਕਰ ਰਹੀ ਆ ਵੀ ਪਹਿਲੋਂ FBI ਦੀ ਪੂਰੀ ਇਨਵੈਸਟੀਗੇਸ਼ਨ ਹੋਵੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਮੈਂ ਜਿਹੜੀ ਇੱਥੇ ਟੈਸਟੀਫਾਈ ਆ ਕੇ ਕਰੂੰਗੀ। ਦੇਖਿਆ ਜਾਵੇ ਤਾਂ FBI ਨੇ ਆਲਰੇਡੀ ਇਸ ਦੇ ਬਾਬਤ ਮਨਾ ਕਰ ਦਿੱਤਾ ਆ ਵੀ ਉਹ ਦੁਬਾਰਾ ਜਿਹੜਾ ਇਸ ਬੈਕਗਰਾਊਂਡ ਚੈੱਕ ਨੂੰ ਜਿਹੜਾ ਉਹ ਨਹੀਂ ਕਰਨਗੇ, ਕਿਉਂਕਿ ਆਲਰੇਡੀ ਉਹ ਆਪਣਾ ਕੰਮ ਪੂਰਾ ਕਰ ਚੁੱਕੇ ਆ। ਵੈਸੇ ਵੀ ਬਹੁਤ
ਸਾਰੇ ਲੋਕ ਜਿਹੜੇ ਸਵਾਲ ਉਠਾ ਰਹੇ ਆ ਵੀ ਇਹ ਜੂਰਿਸਡਿਕਸ਼ਨ FBI ਦੇ ਅਧੀਨ ਆਉਂਦੀ ਨਹੀਂ ਆ, ਵੀ ਇਹ ਪਾਲੋ ਆਲਟੋ ਦੀ ਪੁਲਿਸ ਡਿਪਾਰਟਮੈਂਟ ਦੇ ਅਧੀਨ ਜਿਹੜੀ ਆ ਇਹ ਜੂਰਿਸਡਿਕਸ਼ਨ ਆਉਂਦੀ ਆ, ਜਿੱਥੇ ਉਹਨਾਂ ਦੇ ਹਾਈ ਸਕੂਲ ਦੇ ਦੌਰਾਨ ਜਿੱਥੇ ਸਾਰਾ ਕੁਛ ਜਿਹੜਾ ਹੋਇਆ ਆ। ਅਤੇ ਹੁਣ ਇਹ ਵੀ ਹਰਜੋਤ ਸਿੰਘ ਜੀ ਬਹੁਤ ਜਿਹੜੀਆਂ ਤਸਵੀਰਾਂ ਬ੍ਰੈਟ ਕੈਵਨਾ ਦੀਆਂ ਪੁਰਾਣੀਆਂ ਜਿਹੜੀਆਂ ਉਹ ਇਸ ਟਾਈਮ ਵਾਇਰਲ ਹੋ ਰਹੀਆਂ ਉਹਨਾਂ ਦੇ ਈਅਰ ਬੁੱਕ ਵਾਲੀਆਂ, ਜਿਹਦੇ ਵਿੱਚ ਜਿਹੜੇ ਕਹਿ ਲਓ ਵੀ ਕਾਫੀ ਪੀਣ ਦੇ ਸ਼ੌਕੀਨ ਜਿਹੜੇ ਆ ਦੱਸੇ ਜਾਂਦੇ ਸੀ, ਅਤੇ ਉਹ ਤਸਵੀਰਾਂ ਜਿਹੜੀਆਂ ਇਸ ਟਾਈਮ ਬਾਹਰ ਆਈਆਂ ਹੋਈਆਂ ਨੇ। ਸੋ ਕਹਿੰਦੇ ਆ ਵੀ ਆਉਣ ਵਾਲੇ ਸੋਮਵਾਰ ਨੂੰ ਇਹ ਉੱਥੇ ਇੱਦਾਂ ਦੇ ਕਈ ਜਿਹੜੇ ਸਵਾਲ ਆ ਉਹ ਹੋ ਸਕਦੇ, ਉਹਨਾਂ ਦੇ ਹਾਈ ਸਕੂਲ ਦੇ ਡੇਜ਼ ਦੇ ਬਾਰੇ ਜਿਹੜਾ ਕਾਫੀ ਕੁਛ ਉਹਨਾਂ ਨੂੰ ਦੁਬਾਰਾ ਜਿਹੜਾ ਆ ਉੱਥੇ ਪੁੱਛਿਆ ਜਾ ਸਕਦਾ। ਪਰ ਹੁਣ ਇਸ ਬੀਬੀ ਨੇ ਆਉਣ ਤੋਂ ਹਾਲ ਦੀ ਘੜੀ ਇਨਕਾਰ ਕੀਤਾ ਹੋਇਆ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਕਿਸ ਪਾਸੇ ਵੱਲ ਨੂੰ ਜਾਊਗੀ। ਜੇ ਸਾਰਿਆਂ ਨੂੰ ਯਾਦ ਦਵਾਈਏ, ਜਿਹੜੇ ਕਲੈਰੈਂਸ ਥੋਮਸ ਜਿਹੜੇ ਹੈਗੇ ਆ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ, ਉਸ ਟਾਈਮ ਦੇ ਉੱਤੇ ਵੀ ਇੱਕ ਆਈ ਥਿੰਕ ਅਨੀਤਾ ਹਿਲ ਕਰਕੇ ਜਿਹੜੀ ਬੀਬੀ ਸੀ, ਉਸ ਨੇ ਇਸ ਤਰੀਕੇ ਦੇ ਜਿਹੜੇ ਦੋਸ਼ ਲਾਏ ਸੀ, ਪਰ ਉਹਦੇ ਅਤੇ ਇਹਦੇ ਨਾਲ ਕਾਫੀ ਜ਼ਿਆਦਾ ਡਿਫਰੈਂਸਿਸ ਹੈਗੇ ਆ। ਉਹਦੀ ਹੀਅਰਿੰਗ ਜਿਹੜੇ ਕਲੈਰੈਂਸ ਥੋਮਸ ਦੇ ਕੇਸ ਦੇ ਦੌਰਾਨ ਜਿਹੜੀ ਹੀਅਰਿੰਗ ਆ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਤੋਂ ਪਹਿਲਾਂ ਜਿਹੜੀ ਆ ਉਹ ਟੈਸਟੀਫਾਈ ਜਿਹੜਾ ਉਹਨਾਂ ਨੂੰ ਕਰਨ ਦਾ ਮੌਕਾ ਮਿਲਿਆ ਸੀਗਾ, ਅਤੇ ਇਹਨਾਂ ਨੇ ਕਨਫਰਮੇਸ਼ਨ ਹੀਅਰਿੰਗ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਦੋਸ਼ ਆ ਉਹ ਕਥਿਤ ਦੋਸ਼ ਜਿਹੜੇ ਆ ਉਹ ਲਾਏ ਨੇ। ਸੋ ਕਾਫੀ ਡਿਫਰੈਂਸਿਸ ਆ ਇਸ ਦੇ ਵਿੱਚ। ਕਹਿੰਦੇ ਆ ਵੀ ਜਿਹੜੇ ਬ੍ਰੈਟ ਕੈਵਨਾ ਅਤੇ ਜਿਹੜੀ ਉਹ ਬੀਬੀ ਜਿਹੜੀ ਮਿਸ ਫੋਰਡ ਹੈਗੀ ਆ, ਅਤੇ ਉਸ ਤੋਂ ਇਲਾਵਾ 2 ਕੁ ਹੋਰ ਜਾਣਿਆਂ ਨੂੰ ਹੀ ਜਿਹੜਾ ਵਿਟਨੈਸਿਸ ਨੂੰ ਉੱਥੇ ਜਿਹੜਾ ਸੁਣਿਆ ਜਾਊਗਾ। ਅਤੇ ਉਸ ਟਾਈਮ ਦੇ ਉੱਤੇ ਕਾਫੀ ਵੱਡੇ 20 ਤੋਂ ਵੱਧ ਜਿਹੜੇ ਲੋਕਾਂ ਨੇ ਉੱਥੇ ਟੈਸਟੀਫਾਈ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਸੀਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਇਹ ਕੋਈ ਨਵੀਂ ਗੱਲ ਨਹੀਂ ਆ, ਵੀ ਬਹੁਤ ਘੱਟ ਹੋਇਆ ਆ, ਪਰ ਹੋਇਆ ਜ਼ਰੂਰ ਆ ਵੀ ਜਦੋਂ ਵੀ ਕੋਈ ਕਿਸੇ ਸੁਪਰੀਮ ਕੋਰਟ ਦੇ ਜਸਟਿਸ ਜਾਂ ਕੋਈ ਹੋਰ ਉੱਚੇ ਅਹੁਦੇ ਦੇ ਉੱਤੇ ਜਿਨ੍ਹਾਂ ਨੂੰ ਨੋਮੀਨੀ ਜਿਹੜਾ ਕੀਤਾ ਜਾਂਦਾ ਆ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਹੁੰਦੀ ਆ, ਵੀ ਉਹਨਾਂ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਕਾਫੀ ਦੋਸ਼ ਜਿਹੜੇ ਆ ਉਹ ਲੱਗਦੇ ਰਹੇ ਨੇ। ਕਈ ਇਹਨਾਂ ਦੋਸ਼ਾਂ ਦੇ ਕਰਕੇ ਜਿਹੜੇ ਆ ਪਿਛਾਂਹ ਵੀ ਉਹਨਾਂ ਨੂੰ ਹਟਣਾ ਪਿਆ ਆ, ਅਤੇ ਕਈ ਇਹਨਾਂ ਦੋਸ਼ਾਂ ਦੇ ਵਿੱਚੋਂ ਪਾਰ ਕਿੰਦਰ ਕਹਿ ਲਓ ਵੀ ਪਾਰ ਕਰਕੇ ਤੈਰ ਕੇ ਜਿਹੜੇ ਉਹ ਪਾਰ ਹੋ ਕੇ ਆਪਣੇ ਅਹੁਦਿਆਂ ਤੱਕ ਵੀ ਜਿਹੜੇ ਆ ਉਹ ਪਹੁੰਚੇ ਨੇ। ਸੋ ਇਹ ਬ੍ਰੈਟ ਕੈਵਨਾ ਦੇ ਲਈ ਜਿਹੜੀ ਇਹ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜ਼ਰੂਰ ਆਪਣੀ ਥੋੜ੍ਹੀ ਪ੍ਰਤੀਕਿਰਿਆ ਇਸ ਦੇ ਉੱਤੇ ਜ਼ਾਹਰ ਕੀਤੀ ਆ। ਕਹਿੰਦੇ ਵੀ ਵੀ ਰੀਅਲੀ ਵਾਂਟ ਟੂ ਸੀ ਵਟ ਸ਼ੀ ਹੈਜ਼ ਟੂ ਸੇ ਔਨ ਮੰਡੇ, ਵੀ ਸ਼ੀ ਬੈਟਰ ਕਮ ਦੇਅਰ, ਅਤੇ ਉੱਥੇ ਆ ਕੇ ਜਿਹੜਾ ਆਪਣਾ ਪੱਖ ਆ ਉਹ ਜਿਹੜਾ ਰੱਖੇ। ਅਤੇ ਕਹਿੰਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੈਂ ਸੋਚ ਨਹੀਂ ਸਕਦਾ ਵੀ ਬ੍ਰੈਟ ਕੈਵਨਾ ਵਰਗਾ ਬੰਦਾ ਕਿਸੇ ਨੇ ਜਿਹੜਾ ਕੋਈ ਅਜਿਹਾ ਕੰਮ ਜਿਹੜਾ ਉਹ ਕੀਤਾ ਹੋਵੇ। ਉਹ ਆਪਣੇ ਵੱਲੋਂ ਰਾਸ਼ਟਰਪਤੀ ਟਰੰਪ ਨੇ ਪੂਰੀ ਸਪੋਰਟ ਜਿਹੜੀ ਬ੍ਰੈਟ ਕੈਵਨਾ ਦੇ ਪਿੱਛੇ ਰੱਖੀ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਚੱਕ ਸ਼ੂਮਰ ਤੇ ਜਿਹੜੇ ਡਾਇਨ ਫਾਈਨਸਟਾਈਨ ਆ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਆ ਉਸ ਬੀਬੀ ਦੇ ਹੱਕ ਦੇ ਵਿੱਚ ਵੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਦੂਜੇ ਪਾਸੇ ਜਿਹੜੇ ਰਿਪਬਲਿਕਨਸ ਆ ਉਹ ਸੈਨੇਟਰ ਡਾਇਨ ਫਾਈਨਸਟਾਈਨ 'ਤੇ ਕਾਫੀ ਔਖੇ ਆ। ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਜੁਲਾਈ ਦੇ ਵਿੱਚ ਇਹ ਪ੍ਰੋਫੈਸਰ ਫੋਰਡ ਵੱਲੋਂ ਲੈਟਰ ਮਿਲਿਆ ਸੀ, ਉਸੇ ਟਾਈਮ 'ਤੇ ਉਹਨਾਂ ਨੂੰ ਉਹ ਜਿਹੜੀ ਆ ਪੂਰੀ ਕਮੇਟੀ ਆ ਉਹਦੇ ਵਿੱਚ ਡਿਸਕਸ ਕਰਨਾ ਚਾਹੀਦਾ ਸੀ। ਫਿਰ ਸਾਡੇ ਕੋਲ ਕਾਫੀ ਲੰਮਾ ਸਮਾਂ ਹੁੰਦਾ ਜੱਜ ਕੈਵਨਾ ਤੋਂ ਇਨਵੈਸਟੀਗੇਟ ਕਰਨ ਦਾ। ਸੋ ਦੇਖੋ ਹੁਣ ਮੰਡੇ ਤੱਕ ਗੱਲ ਗਈ ਆ ਵੀ ਕੀ ਹੁੰਦਾ ਹੈਗਾ ਆ। ਬਹੁਤ ਸਾਰੇ ਜਿਹੜੇ ਜੱਜ ਦੇ ਕਲਾਸ ਫੈਲੋ ਆ ਉਹਦੇ ਹੱਕ 'ਚ ਆਏ ਆ, ਅਤੇ ਬਹੁਤ ਸਾਰੇ ਜਿਹੜੇ ਪ੍ਰੋਫੈਸਰ ਜਿਹੜੀ ਹੈਗੀ ਆ ਉਹਦੇ ਜਿਹੜੇ ਕਲੀਗ ਆ ਉਹ ਵੀ ਉਹਦੇ ਹੱਕ 'ਚ ਆਏ ਆ ਵੀ ਉਹ ਬੜੀ ਇਮਾਨਦਾਰ ਬੀਬੀ ਹੈਗੀ ਆ। ਸੋ ਹੁਣ ਦੇਖੋ ਮੰਡੇ ਨੂੰ ਜਿਹੜੀ ਹੀਅਰਿੰਗ ਹੋਣੀ ਆ ਉਹਦੇ ਵਿੱਚ ਉਹ ਪੇਸ਼ ਹੁੰਦੀ ਆ ਕਿ ਨਹੀਂ ਹੁੰਦੀ। ਬਿਲਕੁਲ। ਅਤੇ ਜਿੱਦਾਂ ਹਰਜੋਤ ਸਿੰਘ ਜੀ ਆਪਣੇ ਰਾਸ਼ਟਰਪਤੀ ਕਹਿੰਦੇ ਆ ਵੀ FBI ਤਾਂ ਇਸ ਟਾਈਮ ਜਿਹੜੀ ਇੱਕ ਡੀਪ ਸਟੇਟ ਦਾ ਕੰਮ ਜਿਹੜੀ ਕਰ ਰਹੀ ਆ ਉਹਨਾਂ ਦੀ ਜਿਹੜੇ ਪ੍ਰਸ਼ਾਸਨ ਦੇ ਖਿਲਾਫ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਹਾਲ ਦੀ ਘੜੀ ਤਾਂ FBI ਇਨਕਾਰ ਜਿਹੜੀ ਆ ਉਹ ਕਰ ਰਹੀ ਆ ਵੀ ਅਸੀਂ ਇਨਵੈਸਟੀਗੇਸ਼ਨ ਨਹੀਂ ਕਰਨੀ, ਅਤੇ ਜੇ ਉਹਨਾਂ ਨੇ ਇਨਵੈਸਟੀਗੇਸ਼ਨ ਮੰਨ ਲਓ ਖੋਲ੍ਹ ਲੈਂਦੇ ਆ ਤਾਂ ਫਿਰ ਇਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਜਿਹੜੀ ਨੋਮੀਨੇਸ਼ਨ ਆ ਉਹ ਜ਼ਰੂਰ ਇੱਕ ਵਾਰੀ ਖਤਰੇ ਦੇ ਵਿੱਚ ਪੈ ਜਾਊਗੀ। ਰਿਪਬਲਿਕਨਸ ਟਰਾਈ ਜਿਹੜੇ ਇਸ ਟਾਈਮ ਕਰ ਰਹੇ ਆ ਵੀ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੂੰ ਕਨਫਰਮ ਕੀਤਾ ਜਾਵੇ। ਰਾਈਟ ਨਾ ਉਹ ਇਹ ਇਸੇ ਪਾਸੇ ਨੂੰ ਸੋਚ ਰਹੇ ਆ ਵੀ ਇਹ ਜਿਹੜੀ ਟੈਸਟੀਫਾਈ ਜਿਹੜਾ ਕਰਨ ਮੰਡੇ ਨੂੰ, ਅਤੇ ਉਸ ਤੋਂ 2-3 ਦਿਨਾਂ ਬਾਅਦ ਹੀ ਜਿਹੜਾ ਸੈਨੇਟ ਦੇ ਵਿੱਚ ਇਹਨਾਂ ਦੀ ਅਪਰੂਵਲ ਦੇ ਲਈ ਇਹਨਾਂ ਨੂੰ ਕਨਫਰਮ ਕਰਨ ਦੇ ਲਈ ਜਿਹੜੀ ਵੋਟ ਆ ਉਹ ਲਿਆਂਦੀ ਜਾ ਸਕਦੀ ਆ। ਇਸ ਟਾਈਮ ਮੇਨ ਮੁੱਦਾ ਜਿਹੜੇ ਇਹ 2 ਜਿਹੜੇ ਖਾਸ ਕਰਕੇ ਹਰਜੋਤ ਸਿੰਘ ਜੀ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਉੱਤੇ ਸਵਾਲ ਚਿੰਨ੍ਹ ਆ। ਇੱਕ ਤਾਂ ਜਿਹੜੇ ਐਰੀਜ਼ੋਨਾ ਵਾਲੇ ਜੈਫ ਫਲੇਕ ਆ, ਅਤੇ ਇੱਕ ਜਿਹੜੀ ਉਹਨਾਂ ਦੀ ਵੂਮਨ ਵਾਲੀ ਜਿਹੜੀ ਔਰਤ ਉਹਨਾਂ ਦੀ ਸੈਨੇਟਰ ਹੈਗੀ ਸੂਜ਼ਨ ਕਾਲਿਨਜ਼ ਮੇਨ ਤੋਂ, ਉਹਨਾਂ ਦੇ ਉੱਤੇ ਜਿਹੜੇ ਵੱਡੇ ਪ੍ਰਸ਼ਨ ਚਿੰਨ੍ਹ ਹੈਗੇ ਆ। ਇੱਕ ਜਿਹੜੀ ਆ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਆਪਾਂ ਦੇਖਿਆ ਗਿਆ, ਕਹਿੰਦੇ ਵੀ ਜਿਹੜੇ ਆਪਾਂ ਡਿਫਰੈਂਸਿਸ ਦੀ ਗੱਲ ਕਰ ਰਹੇ ਸੀ, ਕਲੈਰੈਂਸ ਥੋਮਸ ਜਿਹੜੇ ਸੁਪਰੀਮ ਕੋਰਟ ਦੇ
ਜਸਟਿਸ ਆ ਉਸ ਟਾਈਮ ਦੇ ਉੱਤੇ, ਕਹਿੰਦੇ ਉਸ ਟਾਈਮ ਦੇ 21 ਦੇ 21 ਵਾਈਟ ਮੇਲ ਸੀਗੇ ਕਨਫਰਮੇਸ਼ਨ ਹੀਅਰਿੰਗ ਜਿਹੜੀ ਕਰਨ ਵਾਲੇ। ਇਸ ਵਾਰੀ ਇਹ ਜਿਹੜੇ 21 ਜਾਣਿਆਂ ਦੇ ਵਿੱਚੋਂ 4 ਇਸ ਦੇ ਵਿੱਚ ਔਰਤਾਂ ਨੇ, ਚਾਰੇ ਡੈਮੋਕ੍ਰੇਟ ਸਾਈਡ ਵੱਲੋਂ, ਅਤੇ ਜਿਹੜੇ ਰਿਪਬਲਿਕਨ ਸਾਈਡ ਵੱਲੋਂ ਸਾਰੇ ਦੇ ਸਾਰੇ ਜਿਹੜੇ 11 ਜਾਣੇ ਆ ਉਹ ਮਰਦ ਹੀ ਆ। ਸੋ ਕਹਿੰਦੇ ਵੀ ਡਿਫਰੈਂਸਿਸ ਜਿਹੜੇ ਆ ਇਸ ਵਾਰ ਕਮੇਟੀ ਦੇ ਵਿੱਚ ਵੀ ਜਿਹੜੇ ਕਾਫੀ ਹੈਗੇ ਆ। ਸੋ ਉਹਦਾ ਅਸਰ ਵੀ ਜਿਹੜਾ ਕਿਤੇ ਨਾ ਕਿਤੇ ਦਿਖ ਰਿਹਾ, ਜਿਨ੍ਹਾਂ 'ਚ ਡਾਇਨ ਫਾਈਨਸਟਾਈਨ, ਕਮਲਾ ਹੈਰਿਸ ਅਤੇ ਹੋਰ ਕਈ ਹੈਗੇ ਨੇ। ਅਤੇ ਆਪਾਂ ਦੇਖਿਆ ਸੀਗਾ ਵੀ ਥੋੜ੍ਹੇ ਜਿਹੜੇ ਮਾਈਨੋਰਟੀਜ਼ ਨੂੰ ਰਿਪਰਜੈਂਟ ਕਰਨ ਵਾਲੇ ਜਿਹੜੇ ਸੈਨੇਟਰਸ ਆ ਉਹ ਵੀ ਇਸ ਕਮੇਟੀ ਦੇ ਵਿੱਚ ਜਿਹੜੇ ਨਾਲ ਦੇ ਨਾਲ ਹੈਗੇ ਆ। ਉੱਤੋਂ ਮੀ ਟੂ ਮੂਵਮੈਂਟ ਦਾ ਵੀ ਜਿਹੜਾ ਜੋ ਚੱਲ ਰਿਹਾ ਆ। ਸੋ ਦੇਖਦੇ ਹਾਂ ਵੀ ਬ੍ਰੈਟ ਕੈਵਨਾugh ਦੇ ਨਾਲ ਜਿਹੜਾ ਆ ਕੀ ਹੋਊਗਾ। ਜੇ ਟਾਈ ਬ੍ਰੇਕਰ ਹੁੰਦਾ ਅਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਕਨਫਰਮ ਜਿਹੜੇ ਇਹਨਾਂ ਨੂੰ ਕਰ ਸਕਦੇ ਆ। ਅਤੇ ਜਿਹੜੇ ਜੇ ਬ੍ਰੈਟ ਕੈਵਨਾugh ਮੰਨ ਲਓ ਫੇਲ ਵੀ ਹੋ ਜਾਂਦੇ ਆ, ਵੀ ਜੇ ਇਹਨਾਂ ਦੀ ਨੋਮੀਨੇਸ਼ਨ ਕਹਿ ਲਓ ਵੀ ਰੱਦ ਹੋ ਜਾਂਦੀ ਆ ਜਾਂ ਉਹ ਅਪਰੂਵਲ ਉਹਨਾਂ ਦੀ ਨਹੀਂ ਹੁੰਦੀ ਸੈਨੇਟ ਦੇ ਵਿੱਚ, ਅਤੇ ਫਿਰ ਰਿਪਬਲਿਕਨਸ ਦੇ ਲਈ ਵੀ ਇੱਕ ਬੜੀ ਵੱਡੀ ਜਿਹੜੀ ਭੱਜ ਦੌੜ ਹੋਣੀ ਆ ਵੀ ਇਲੈਕਸ਼ਨ ਡੇ ਤੋਂ ਕਹਿੰਦੇ ਪਹਿਲਾਂ ਇੱਕ ਨਵਾਂ ਨੋਮੀਨੀ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਲੱਭਣਾ ਪੈਣਾ ਆ। ਸੋ ਲੈਟਸ ਸੀ ਵੀ ਜਿਹੜਾ ਆ ਉਸ ਦੇ ਵਿੱਚ ਕੀ ਬਣਦਾ ਆ। ਸਭ ਨੂੰ ਯਾਦ ਆ ਵੀ ਜਿਹੜੇ ਮੈਰਿਕ ਗਾਰਲੈਂਡ ਜਦੋਂ ਐਂਟੋਨੀਓ ਸਕਾਲੀਆ ਦੀ ਮੌਤ ਹੋਈ ਸੀ, ਦੇਹਾਂਤ ਹੋਇਆ ਸੀ ਇਲੈਕਸ਼ਨ ਈਅਰ ਦੇ ਵਿੱਚ, ਉਦੋਂ ਰਿਪਬਲਿਕਨਸ ਨੇ ਇਹ ਕਹਿ ਕੇ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਨਹੀਂ ਸੀ ਕੀਤੀ ਵੀ ਇਹ ਇਲੈਕਸ਼ਨ ਈਅਰ ਹੈਗਾ ਆ ਅਤੇ ਜਿਹੜਾ ਨਵਾਂ ਰਾਸ਼ਟਰਪਤੀ ਆਊਗਾ ਉਹਦੇ ਕੋਲ ਹੀ ਅਧਿਕਾਰ ਹੋਣਾ ਚਾਹੀਦਾ ਆ ਵੀ ਨਵਾਂ ਸੁਪਰੀਮ ਕੋਰਟ ਦਾ ਜਸਟਿਸ ਕੌਣ ਜਿਹੜਾ ਆ ਉਸ ਨੂੰ ਬਣਾਇਆ ਜਾ ਸਕੇ ਜੀ। ਤੇ ਅਗਲੀ ਖਬਰ ਜਿਹੜੀ ਆ ਬੜੀ ਮਾੜੀ ਆ ਰਹੀ, ਕੈਲੀਫੋਰਨੀਆ ਤੋਂ ਨਿਊਪੋਰਟ ਬੀਚ ਤੋਂ ਇੱਕ ਕਹਿੰਦੇ ਪਈ ਸਰਜਨ ਜਿਹੜਾ ਡਾਕਟਰ ਹੈਗਾ ਆ ਗ੍ਰੈਂਟ ਵਿਲੀਅਮ ਰੋਬਚਿਓਕਸ 38 ਸਾਲਾਂ ਦਾ, ਅਤੇ ਉਹਦੀ ਵਾਈਫ ਜਿਹੜੀ ਆ ਸਰੀਸਾ ਲੌਰਾ ਰਿਲੇ 31 ਸਾਲਾਂ ਦੀ, ਉਹਨਾਂ ਨੂੰ ਚਾਰਜ ਕੀਤਾ ਗਿਆ ਵੀ ਉਹਨਾਂ ਨੇ 2 ਲੇਡੀਜ਼ ਨੂੰ ਡਰੱਗ ਦੇ ਕੇ ਉਹਨਾਂ ਦੇ ਰੇਪ ਕੀਤਾ ਅਤੇ ਸੈਕਸ਼ੁਅਲੀ ਅਸੌਲਟ ਕੀਤਾ। ਅਤੇ ਜਿਹੜੇ ਉੱਥੇ ਦੇ ਪੁਲਿਸ ਆ ਉਹਨਾਂ ਵੱਲੋਂ ਇਹ ਵੀ ਨਿਊਜ਼ ਆ ਰਹੀ ਆ, ਔਰੰਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਵੱਲੋਂ ਵੀ, ਪਈ ਇੱਥੇ ਬਹੁਤ ਸਾਰੇ ਹੋਰ ਵੀ ਜਿਹੜੇ ਵਿਕਟਮ ਆ ਇਹਨਾਂ ਦੇ ਹੋ ਸਕਦੇ ਹੈਗੇ ਆ। ਦੇਖੋ ਡਾਕਟਰ ਵੀ ਜਿਹੜੇ ਆ ਉਹ ਇੱਦਾਂ ਦੇ ਕੰਮ ਕਰ ਰਹੇ ਆ, ਅਤੇ ਫਿਰ USA ਦੇ ਵਿੱਚ ਇਹ ਬੜੀ ਮਾੜੀ ਗੱਲ ਹੈਗੀ ਆ। ਬਿਲਕੁਲ, ਇਹ ਇੱਕ ਰਿਐਲਿਟੀ TV ਸ਼ੋਅ ਦੇ ਵਿੱਚ ਇਹ ਜੋੜਾ ਕਹਿੰਦੇ ਆ ਆਇਆ ਸੀਗਾ, ਅਤੇ ਬਰਾਵੋ TV ਜਿਹੜਾ ਉਹਨਾਂ ਦਾ ਇੱਕ ਸ਼ੋਅ ਸੀਗਾ ਔਨਲਾਈਨ ਡੇਟਿੰਗ ਰਿਚੁਅਲਸ ਆਫ ਦੀ ਅਮੈਰੀਕਨ ਮੇਲ। ਸੋ ਇੱਦਾਂ ਦਾ ਹੀ ਜਿਹੜਾ ਕਿਤੇ ਨਾ ਕਿਤੇ ਉਹ ਜਿਹੜਾ ਕੰਮ ਸੀਗਾ, ਅਤੇ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਸੀ। ਹੁਣ ਤਾਂ ਉਹ ਸ਼ੋਅ ਜਿਹੜਾ ਉਹ ਕੈਂਸਲ ਆ, ਪਰ ਉਸ ਟਾਈਮ ਦੇ ਉੱਤੇ ਵੀ ਇੱਦਾਂ ਦੀ ਗੱਲ ਹੀ ਜਿਹੜਾ ਆ ਉਹ ਕਰ ਰਿਹਾ ਸੀ, ਕਿੱਦਾਂ ਔਰਤਾਂ ਨੂੰ ਲੁਭਾਉਣਾ ਆ ਅਤੇ ਡੇਟ ਦੇ ਉੱਤੇ ਉਹਨਾਂ ਦੇ ਨਾਲ ਜਾਣਾ ਆ। ਸੋ ਹੁਣ ਜਿਹੜੇ ਇਸ ਦੇ ਉੱਤੇ ਜਿਹੜੇ ਚਾਰਜਿਸ ਲੱਗੇ ਆ, ਦੇਖੋ ਕਿੱਦਾਂ ਘਿਨਾਉਣਾ ਕੰਮ ਜਿਹੜਾ ਇਸਨੇ ਇਹ ਕੀਤਾ ਆ। ਲੋਕਾਂ ਨੂੰ ਪਤਾ ਨਹੀਂ ਕੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚੋਂ ਇਹ ਮਿਲਦਾ ਆ, ਅਤੇ ਜਿਹੜਾ ਇਹ ਕੁਛ ਹੋਈ ਜਾ ਰਿਹਾ ਆ। ਅਤੇ ਉੱਧਰ ਆਪਾਂ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੇ ਪ੍ਰਸ਼ਾਸਨ ਦੇ ਉੱਤੇ ਨਜ਼ਰ ਮਾਰੀਏ ਤਾਂ ਰਾਸ਼ਟਰਪਤੀ ਟਰੰਪ ਨੇ ਇੱਕ ਇੰਟਰਵਿਊ ਦੇ ਦੌਰਾਨ ਜਿਹੜੀ ਆ ਉਹ ਗੱਲ ਆਖੀ ਆ, ਜਿਸ ਦੇ ਵਿੱਚ ਜੈਫ ਸੈਸ਼ਨ ਜਿਹੜੇ ਹੈਗੇ ਨੇ ਅਟਾਰਨੀ ਜਨਰਲ, ਉਹਨਾਂ ਨੇ ਕਾਫੀ ਇੱਕ ਹਿਸਾਬ ਦੇ ਨਾਲ ਭੰਡਿਆ ਵੀ ਆ ਅਤੇ ਨਿੰਦਾ ਵੀ ਉਹਨਾਂ ਦੀ ਕੀਤੀ ਆ। ਕਹਿੰਦੇ ਵੀ ਆਈ ਡੋਂਟ ਹੈਵ ਅ ਅਟਾਰਨੀ ਜਨਰਲ, ਵੀ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਬੜੇ ਦਿਨਾਂ ਤੋਂ ਇਹਨਾਂ ਦਾ ਜਿਹੜਾ ਮਨ ਮੁਤਾਬ ਜਿਹੜਾ ਆ ਉਹ ਚੱਲ ਰਿਹਾ ਆ। ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਉਹ ਰਸ਼ੀਅਨ ਇਨਵੈਸਟੀਗੇਸ਼ਨ ਜਿਹੜੀ ਉਹ ਬੰਦ ਕਰਨ, ਅਤੇ ਹੋਰ ਕਈ ਜਿਹੜੇ ਆ ਫਾਈਸਾ ਦੇ ਮਾਮਲੇ ਦੇ ਵਿੱਚ, ਹਿਲਰੀ ਕਲਿੰਟਨ ਕੇਸ ਦੇ ਮਾਮਲੇ ਵਿੱਚ, ਹੋਰ ਕਈ ਕੇਸਾਂ ਦੇ ਵਿੱਚ ਅਟਾਰਨੀ ਜਨਰਲ ਨੂੰ ਸਖਤ ਸਟੈਂਡ ਲੈਣ ਦੇ ਲਈ, ਪਾਰਟੀ ਲਾਈਨ ਦੇ ਉੱਤੇ ਸਟੈਂਡ ਲੈਣ ਦੇ ਲਈ ਜਿਹੜੇ ਉਹ ਕਹਿ ਰਹੇ ਨੇ। ਪਰ ਜਿਹੜੇ ਜੈਫ ਸੈਸ਼ਨ ਆ ਕਿਤੇ ਨਾ ਕਿਤੇ ਉਹ ਸਾਰੀਆਂ ਗੱਲਾਂ ਨੂੰ ਜਿਹੜੀਆਂ ਟਾਲ ਰਹੇ ਨੇ। ਪਰ ਉੱਧਰ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਵੀ ਆਈ ਡੋਂਟ ਹੈਵ ਏ ਅਟਾਰਨੀ ਜਨਰਲ, ਇਟਸ ਵੈਰੀ ਸੈਡ, ਮੈਨੂੰ ਬੜੇ ਦੁੱਖ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਕਹਿਣਾ ਪੈ ਰਿਹਾ ਆ। ਸੋ ਹੁਣ ਇਹ ਦੇਖਦੇ ਹਾਂ ਵੀ ਜੈਫ ਸੈਸ਼ਨ ਇਸ ਦੇ ਉੱਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਜ਼ਾਹਰ ਕਰਦੇ ਨੇ ਜੀ। ਸੋ ਬਿਲਕੁਲ ਉਹਨਾਂ ਦਾ ਮੇਨ ਗੁੱਸਾ ਇਹੀ ਆ ਵੀ ਜਿਹੜੇ ਉਹਨਾਂ ਦੇ ਪੋਲੀਟੀਕਲ ਐਨੀਮੀ ਆ, ਇਨਕਲੂਡਿੰਗ ਕਹਿੰਦੇ ਹਿਲਰੀ ਕਲਿੰਟਨ, ਉਹਨਾਂ ਦੇ ਪਿੱਛੇ ਅਟਾਰਨੀ ਜਨਰਲ ਨਹੀਂ ਜਾ ਰਹੇ। ਅਤੇ ਨਾਲ ਦੀ ਨਾਲ ਜਿਹੜਾ ਨਿਊਯਾਰਕ ਟਾਈਮ ਦੇ ਵਿੱਚ ਇੱਕ ਆਪ ਐਡ ਜਿਹੜਾ ਇੱਕ ਆਰਟੀਕਲ ਛਪਿਆ ਸੀ ਅਨੋਨੀਮਸ, ਉਹਦੀ ਵੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਵੀ ਕਿਸ ਨੇ ਉਹ ਜਿਹੜਾ ਆਰਟੀਕਲ ਆ ਉਹ ਛਪਾਇਆ ਸੀ। ਬਿਲਕੁਲ ਵੀ ਡਿਪਾਰਟਮੈਂਟ ਆਫ ਜਸਟਿਸ ਕਰ ਕੀ ਜਾਂਦਾ, ਉਹ ਮੇਰੇ ਵੱਲ ਨੇ ਕਿ ਜਾਂ ਦੂਜੇ ਵਾਲੇ ਪਾਸੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਹੈਗੀ ਆ। ਸੋ ਸਭ ਨੂੰ ਯਾਦ ਹੋਊਗਾ ਵੀ ਜਦੋਂ ਹੀ ਇਹ ਅਟਾਰਨੀ ਜਨਰਲ ਬਣੇ ਸੀ ਅਤੇ ਉਦੋਂ ਹੀ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਸੀ ਜਿਹੜੀ ਰਸ਼ੀਅਨ ਮੈਡਲਿੰਗ, ਰਸ਼ੀਅਨ ਕਲੂਜਨ ਆ ਉਸ ਤੋਂ, ਕਿਉਂਕਿ ਇਹਨਾਂ ਦਾ ਵੀ ਨਾਮ ਉਸ ਪੂਰੇ ਕੇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆ ਰਿਹਾ ਸੀ, ਕਿਉਂਕਿ ਉਦੋਂ ਵੀ ਕੈਂਪੇਨ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਕੰਮ ਕਰ ਰਹੇ ਸੀਗੇ ਅਤੇ ਇਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਸੀ। ਅਤੇ ਫਿਰ ਸਾਰੀ ਜ਼ਿੰਮੇਵਾਰੀ ਜਿਹੜੀ ਰੌਡ ਰੋਜ਼ਨਟਾਈਨ ਹੈਗੇ ਨੇ ਡਿਪਟੀ ਅਟਾਰਨੀ ਜਨਰਲ, ਉਹਨਾਂ
ਦੇ ਉੱਤੇ ਆਏ ਸੀ, ਜਿਨ੍ਹਾਂ ਨੇ FBI ਦੇ ਸਾਬਕਾ ਡਾਇਰੈਕਟਰ ਰੋਬਰਟ ਮਿਊਲਰ ਉਹਨਾਂ ਨੂੰ ਜਿਹੜਾ ਸਪੈਸ਼ਲ ਕਾਉਂਸਲ ਜਿਹੜਾ ਆ ਉਹ ਨਿਰਧਾਰਿਤ ਕੀਤਾ ਸੀਗਾ। ਸੋ ਉਹਨਾਂ ਦੀ ਜਿਹੜੀ ਆ ਕੇਸ ਚੱਲਦੇ ਨੂੰ ਵੀ ਹੁਣ 1.5 ਸਾਲ ਤਕਰੀਬਨ ਜਿਹੜਾ ਆ ਹੋ ਚੱਲਾ ਆ, ਅਤੇ ਉਹਨਾਂ ਨੇ ਵੈਸੇ ਕਈ ਜਿਹੜੇ ਲੋਕਾਂ ਨੂੰ ਉਸ ਦੇ ਵਿੱਚ ਟਰਾਇਲ ਦੇ ਵਿੱਚ ਇਸ ਪੂਰੀ ਜਾਂਚ ਦੇ ਵਿੱਚ ਦੋਸ਼ੀ ਸਾਬਤ ਕੀਤਾ ਆ, ਕਈਆਂ ਨੂੰ ਸਜ਼ਾਵਾਂ ਹੋਈਆਂ ਅਤੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਹਰਜਾਨੇ ਵਜੋਂ ਜਿਹੜੇ ਆ ਸਰਕਾਰ ਨੂੰ ਵਾਪਸ ਵੀ ਜਿਹੜੇ ਆ ਉਹ ਦਵਾਏ ਨੇ। ਸੋ ਲੈਟਸ ਸੀ ਵੀ ਇਹ ਪੂਰੇ ਕੇਸ ਨੂੰ ਕਿਸ ਪਾਸੇ ਵੱਲ ਨੂੰ ਗੱਲ ਹੋਰ ਵੱਧਦੀ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਵੀ 2002 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ 14 ਸਾਲਾਂ ਦੀ ਜਿਹੜੀ ਬੱਚੀ ਸੀ ਐਲਿਜ਼ਾਬੈਥ ਸਮਾਰਟ, ਉਹਨੂੰ ਜਿਹੜਾ ਆ ਕਿਡਨੈਪ ਕੀਤਾ ਗਿਆ ਸੀ ਇੱਕ ਹਸਬੈਂਡ ਤੇ ਵਾਈਫ ਵੱਲੋਂ, ਅਤੇ ਉਹਨੂੰ ਕਾਫੀ ਜਿੱਦਾਂ ਉਹਦੇ 'ਤੇ ਫਿਜ਼ੀਕਲ ਅਬਿਊਜ਼, ਸੈਕਸ਼ੂਅਲ ਹਰਾਸਮੈਂਟ ਕੀਤੀ ਗਈ ਸੀ। ਉਹ ਤੋਂ ਬਾਅਦ ਦੋਨਾਂ ਨੂੰ ਫੜ ਵੀ ਲਿਆ ਗਿਆ ਸੀ, ਅਤੇ ਵਾਂਡਾ ਬਰੀਜ਼ ਬਰਜ਼ੀ ਨਾਂ ਦੀ ਜਿਹੜੀ 72 ਈਅਰ ਦੀ ਹੁਣ ਓਲਡ ਲੇਡੀ ਆ, ਇਸ ਨੇ ਜਿਹੜੀ ਆ ਹੁਣ ਆਪਣੀ ਪੂਰੀ ਸਜ਼ਾ ਕਹਿੰਦੇ ਖ਼ਤਮ ਕਰ ਲਈ ਆ ਯੂਟਾ ਸਟੇਟ ਪ੍ਰਿਜ਼ਨ ਤੋਂ, ਅਤੇ ਹੁਣ ਉਹ ਬਾਹਰ ਆ ਗਈ ਹੈਗੀ ਆ। ਅਤੇ ਸਟਿਲ ਕਹਿੰਦੇ 5 ਸਾਲ ਜਿਹੜਾ ਆ ਉਹ ਐਜ਼ ਏ ਪ੍ਰੋਬੇਸ਼ਨ 'ਤੇ ਰਹੂਗੀ, ਅਤੇ ਉਹਨੂੰ ਯੂਟਾ ਦੇ ਵਿੱਚ ਸੈਕਸ ਅਫੈਂਡਰ ਦੇ ਅੰਡਰ ਵੀ ਰਜਿਸਟਰੀ ਕੀਤਾ ਗਿਆ ਹੈਗਾ। ਸੋ ਜਿਹੜੀ 72 ਸਾਲਾਂ ਦੀ ਇਹ ਬੀਬੀ ਆ, ਇਹਨੂੰ ਹੁਣ ਆਪਣੀ ਪੂਰੀ ਸਜ਼ਾ ਭੁਗਤ ਕੇ ਉਹਨੂੰ ਛੱਡ ਦਿੱਤਾ ਗਿਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਨਾਫਟਾ ਨੂੰ ਲੈ ਕੇ ਕਹਿੰਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਜਿਹੜਾ ਆ ਇਸ ਟਾਈਮ ਬਣ ਰਿਹਾ ਆ ਵੀ ਉਹ ਕੁਛ ਨਾ ਕੁਛ ਇਸ ਦੇ ਉੱਤੇ ਜਿਹੜਾ ਜ਼ਰੂਰ ਕੰਮ ਕਰਨ। ਸੋ ਇਹ ਇੱਕ ਜਸਟਿਨ ਟਰੂਡੋ ਦੇ ਲਈ ਵੱਡੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਚੁਣੌਤੀ ਵੀ ਹੈਗੀ ਆ, ਅਤੇ ਇੱਕ ਵੱਡਾ ਇੱਕ ਉਹਨਾਂ ਦਾ ਟੈਸਟ ਹੈਗਾ ਆ, ਕਿਉਂਕਿ ਜੇ ਉਹ ਨਾਫਟਾ ਦੇ ਵਿੱਚ ਕਿਤੇ ਨਾ ਕਿਤੇ ਜੇ ਉਹ ਫੇਲ ਹੁੰਦੇ ਨੇ ਤੇ ਆਮ ਲੋਕਾਂ ਦੇ ਵਿੱਚ ਭਾਵਨਾ ਇਹੀ ਜਾਣੀ ਆ ਵੀ ਇਹ ਮੁਲਕ ਨੂੰ ਜਿਹੜਾ ਆ ਉਹ ਠੀਕ ਪਾਸੇ ਨੂੰ ਜਿਹੜਾ ਚਲਾ ਨਹੀਂ ਸਕੇ। ਉਧਰ ਉਹ ਵੀ ਟਰੰਪ ਵਾਲੀ ਭਾਸ਼ਾ ਜਿਹੜੀ ਕਿਤੇ ਨਾ ਕਿਤੇ ਬੋਲ ਰਹੇ ਆ, ਕਹਿੰਦੇ ਵੀ ਰਾਦਰ ਦੈਨ ਆਈ ਹੈਵ ਏ ਬੈਡ ਡੀਲ ਆਈ ਵਿਲ ਹੈਵ ਨੋ ਡੀਲ। ਸੋ ਉੱਦਾਂ ਦੀ ਜਿਹੜੀ ਗੱਲ ਆ ਉਹ ਕਰਨ ਲੱਗੇ ਹੋਏ ਆ। ਗੱਲ ਇਹ ਆ ਵੀ ਕੀ ਕੈਨੇਡੀਅਨਜ਼ ਉਹਨਾਂ ਦੀ ਇਸ ਗੱਲ ਨੂੰ ਪਹੁੰਚਾ ਸਕਣਗੇ, ਕਿਉਂਕਿ ਇਲੈਕਸ਼ਨਾਂ ਵੀ ਉਹਨਾਂ ਦੀਆਂ ਬਹੁਤ ਨਜ਼ਦੀਕ ਜਿਹੜੀਆਂ ਆ ਉਹ ਆ ਰਹੀਆਂ ਨੇ। ਸੋ ਬਿਲਕੁਲ ਜਿਹੜੇ US ਦੇ GOP ਦੇ ਰਿਪਰੈਜ਼ੈਂਟੇਟਿਵ ਕੈਬਨ ਬ੍ਰੈਡੀ ਆ, ਉਹਨਾਂ ਨੇ ਕੈਨੇਡਾ ਵਾਲਿਆਂ ਨੂੰ ਕਿਹਾ ਭਈ ਖਾਸ ਕਰਕੇ ਓਟਾਵਾ ਨੂੰ ਭਈ ਜਲਦੀ ਸਟੈਪ ਅਪ ਹੋ ਜਾਓ, ਅਸੀਂ ਜਿਹੜੀ ਡੇਟ ਆ ਅਕਤੂਬਰ 1 ਆ ਉਹਨੂੰ ਚੇਂਜ ਨਹੀਂ ਕਰਨਾ, ਉਹਦੇ ਤੱਕ ਤੁਹਾਨੂੰ ਐਗਰੀਮੈਂਟ ਕਰਨਾ ਹੀ ਪੈਣਾ ਆ। ਅਤੇ ਦੂਸਰੇ ਪਾਸੇ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਜਸਟਿਨ ਟਰੂਡੋ, ਬੜੀ ਕਸੂਤੀ ਸਥਿਤੀ 'ਚ ਫਸੇ ਹੋ ਆ। ਕਹਿੰਦੇ ਵੀ ਇਲੈਕਸ਼ਨਾਂ ਉੱਥੇ ਵੀ ਆਉਣ ਵਾਲੀਆਂ ਆ ਅਤੇ ਉਹਨਾਂ ਦੀ ਪੋਜੀਸ਼ਨ ਕਾਫੀ ਮਾੜੀ ਲੱਗਦੀ ਆ। ਉਹਦਾ ਰੀਜ਼ਨ ਇਹ ਆ ਭਈ ਜਿਹੜੀ ਓਨਟਾਰੀਓ ਸਟੇਟ ਆ ਉਹ ਆਲਰੇਡੀ ਕੰਜ਼ਰਵੇਟਿਵ ਨੇ ਵਿਨ ਕਰ ਲਈ ਆ ਪਿੱਛੇ, ਅਤੇ ਕਹਿੰਦੇ ਵੀ ਜੇ ਓਨਟਾਰੀਓ ਸਟੇਟ 'ਚੋਂ ਇਹ ਜਿਹੜੀਆਂ ਫੈਡਰਲ ਲੈਵਲ ਦੀਆਂ ਇਲੈਕਸ਼ਨਾਂ ਹੋਣੀਆਂ ਉਹਦੇ ਵਿੱਚ ਜਸਟਿਨ ਟਰੂਡੋ ਵਿਨ ਨਹੀਂ ਕਰਦਾ ਅਤੇ ਫਿਰ ਉਹਦੀ ਪਾਰਟੀ ਜਿੱਤ ਨਹੀਂ ਸਕਦੀ। ਅਤੇ ਦੂਸਰੇ ਪਾਸੇ ਜਿਹੜੇ ਓਨਟਾਰੀਓ ਸਟੇਟ ਦੀ ਨਵੀਂ ਬਣੀ ਜਿਹੜੀ ਗਵਰਨਮੈਂਟ ਆ, ਜਿਹੜੇ ਕੰਜ਼ਰਵੇਟਿਵਸ ਹੈਗੇ ਆ, ਉਹ ਵੀ ਕਾਫੀ ਗੁੱਸੇ 'ਚ ਆ ਵੀ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਇਹ ਡੀਲ ਨਹੀਂ ਬਣਾਉਂਦਾ, ਕਿਉਂਕਿ ਉੱਥੇ ਵੀ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹਨਾਂ 'ਤੇ ਬੜੀ ਖਤਰੇ ਦੀ ਜਿਹੜੀ ਘੰਟੀ ਚੱਲ ਰਹੀ ਹੈਗੀ ਆ ਵੀ ਜੇ ਨੈਫਟਾ ਡੀਲ ਨਾ ਹੋਈ ਅਤੇ ਕੈਨੇਡਾ ਜਿਹੜਾ ਆ ਖਾਸ ਕਰਕੇ ਜਿਹੜੀ ਓਨਟਾਰੀਓ ਸਟੇਟ ਆ ਉਹ ਕਾਫੀ ਹਿੱਟ ਹੋਊਗੀ। ਆਟੋ ਪਾਰਟਸ ਉੱਥੇ ਕਾਫੀ ਬਣਦੇ ਹੈਗੇ ਆ। ਜੀ ਜੀ ਬਿਲਕੁਲ, ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਆ, ਅਤੇ ਲੈਟਸ ਹੋਪ ਵੀ ਡੀਲ ਜਿਹੜੀ ਆ ਕੋਈ ਨਾ ਕੋਈ ਗੁੱਡ ਡੀਲ ਜਿਹੜੀ ਆ ਉਹ ਬਣ ਸਕੇ। ਕੱਲ੍ਹ ਪੋਲੈਂਡ ਦੇ ਜਿਹੜੇ ਪਹੁੰਚੇ ਸੀਗੇ ਉਹਨਾਂ ਦੇ ਪ੍ਰੈਜ਼ੀਡੈਂਟ ਐਂਡਰੇਜ ਡੂਡਾ, ਅਤੇ ਉਹਨਾਂ ਨੇ ਜਿਹੜੇ ਵਾਈਟ ਹਾਊਸ ਦੇ ਵਿੱਚ ਜਿਹੜਾ ਆ ਕੇ ਗੱਲਬਾਤ ਕੀਤੀ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਜਿਹੜੀ ਆ ਉਹਨਾਂ ਦੀ ਜਿਹੜੀ ਮੁਲਾਕਾਤ ਉੱਥੇ ਹੋਈ ਆ। ਅਤੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜਾ ਪੋਲੈਂਡ ਦੇ ਵਿੱਚ ਫਿਊਚਰ US ਮਿਲਟਰੀ ਬੇਸ ਜਿਹੜੇ ਆ ਉਹ ਬਣਾਉਣ ਦੀ ਪੇਸ਼ਕਸ਼ ਜਿਹੜੀ ਉੱਥੇ ਰੱਖੀ ਆ। ਕਹਿੰਦੇ ਫੋਰਟ ਟਰੰਪ ਆਪਣਾ ਨਾਮ ਜਿਹੜਾ ਹਰ ਇੱਕ ਜਗ੍ਹਾ ਦੇ ਉੱਤੇ ਇਹ ਜਿਹੜੇ ਬੰਦਾ ਚਾਹੁੰਦਾ ਆ ਵੀ ਡੋਨਲਡ ਟਰੰਪ ਕਿਤੇ ਨਾ ਕਿਤੇ ਵੀ ਮੇਰਾ ਨਾਂ ਹੀ ਜਿਹੜਾ ਹਰ ਇੱਕ ਪਾਸੇ ਜਿਹੜਾ ਉਹ ਵੱਜਦਾ ਜਿਹੜਾ ਜ਼ਰੂਰ ਰਵੇ। ਅਤੇ ਉਹਨਾਂ ਨੇ ਜਿਹੜਾ ਦੇਖਦੇ ਆ ਵੀ ਕੀ ਕਹਿਣਗੇ ਵੀ ਪੋਲੈਂਡ ਵਾਲੇ ਮੰਨਣਗੇ ਕਿ ਨਹੀਂ ਮੰਨਣਗੇ। ਪੋਲੈਂਡ ਸਭ ਨੂੰ ਯਾਦ ਹੋਵੇਗਾ ਵੀ ਜਦੋਂ ਜਰਮਨੀ ਵਾਲੇ ਪੂਰੇ ਸਿਖਰਾਂ ਦੇ ਉੱਤੇ ਸੀਗੇ ਹਿਟਲਰ ਦੇ ਸਮੇਂ ਦੇ ਦੌਰਾਨ ਪੋਲੈਂਡ ਦੇ ਵਿੱਚ ਬਹੁਤ ਵੱਡੀ ਮਾਰ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਜਿਹੜਾ ਉੱਥੇ ਕਰਨਾ ਪਿਆ ਸੀ, ਖਾਸ ਕਰਕੇ ਜਿਹੜੇ ਯਹੂਦੀ ਜਿਊਜ਼ ਉੱਥੇ ਜਿਹੜੇ ਉਹ ਰਹਿੰਦੇ ਸੀ, ਉੱਥੇ ਉਹਨਾਂ ਨੇ ਕੰਸਨਟ੍ਰੇਸ਼ਨ ਕੈਂਪ ਅਤੇ ਹੋਰ ਕਈ
ਕੁਛ ਜਿਹੜਾ ਆ ਉੱਥੇ ਬਣਾਇਆ ਹੋਇਆ ਸੀਗਾ। ਸੋ ਦੇਖਦੇ ਹਾਂ ਵੀ ਕੀ ਹੁੰਦਾ ਕੀ ਬਣਦਾ ਹੈ। ਨਾਟੋ ਦਾ ਕਾਫੀ ਪੁਰਾਣਾ ਮੈਂਬਰ ਜਿਹੜਾ ਪੋਲੈਂਡ ਹੈਗਾ ਆ, ਅਤੇ ਅਮਰੀਕਾ ਕਿਤੇ ਨਾ ਕਿਤੇ ਆਪਣੇ ਰਸ਼ੀਆ ਦੇ ਨਜ਼ਦੀਕ ਵੱਡਾ ਮਿਲਟਰੀ ਬੇਸ ਨੂੰ ਹੋਰ ਸਟਰੋਂਗ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਆ ਉਹ ਉੱਥੇ ਕਰ ਰਹੀਆਂ ਨੇ। ਅਤੇ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਕਹਿੰਦੇ ਆ ਵੀ ਕੀ ਪੋਲੈਂਡ ਦੇ ਰਾਸ਼ਟਰਪਤੀ ਆ ਇਸ ਚੀਜ਼ ਦੇ ਲਈ ਮੰਨਣਗੇ ਜਾਂ ਨਹੀਂ ਮੰਨਣਗੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਪਏ ਜਿੱਥੇ ਫਲੋਰੈਂਸ ਨਾਲ ਇੰਨੇ ਜ਼ਿਆਦਾ ਫਲੱਡ ਆਏ ਸੀ ਨਾਰਥ ਕੈਰੋਲੀਨਾ, ਉੱਥੇ ਵਿਜ਼ਿਟ ਕਰ ਰਹੇ ਐਕਚੁਅਲੀ। ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡਾ ਜਿਹੜਾ ਹਰੀਕੇਨ ਸੀ ਜਿਹਦੇ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਆ, ਚਾਹੇ ਉਹ ਮੌਤਾਂ ਦਾ 32-33 ਲੋਕਾਂ ਦੀ ਮੌਤ ਹੋਈ ਆ, ਅਤੇ ਹੋਰ ਫਾਈਨੈਂਸ਼ਲੀ ਵੀ ਬਹੁਤ ਜ਼ਿਆਦਾ ਹਿੱਟ ਹੋਈਆਂ ਸਟੇਟਾਂ ਇਹ 2-3, ਅਤੇ 20,000 ਦੇ ਕਰੀਬ ਫੈਡਰਲ ਅਤੇ ਮਿਲਟਰੀ ਜਿਹੜੇ ਪਰਸਨਲ ਆ ਉਹ ਜਿਹੜਾ ਉੱਥੇ ਰਿਸਪੌਂਸ ਵਿੱਚ ਇਨਵੋਲਵ ਹੈਗੇ ਆ। 1.6 ਮਿਲੀਅਨ ਮੀਲਸ ਜਿਹੜੇ ਆ ਐਵਰੀ ਡੇ ਡਿਲੀਵਰ ਕੀਤੇ ਜਾਂਦੇ ਆ। ਅਤੇ ਮੈਂ ਕੱਲ੍ਹ ਨਿਊਜ਼ ਪੜ੍ਹ ਰਿਹਾ ਸੀ, ਬਹੁਤ ਸਾਰੇ ਕਹਿੰਦੇ ਚਿਕਨ ਲੱਖਾਂ ਦੀ ਗਿਣਤੀ 'ਚ ਮਾਰੇ ਗਏ, ਅਤੇ ਪਿਗਸ ਵੀ ਕਈ ਮਾਰੇ ਗਏ, ਕਿਉਂਕਿ ਜਾਨਵਰ ਤਾਂ ਵਿਚਾਰੇ ਉੱਥੇ ਰਹਿ ਗਏ, ਕਈ ਬੰਨੇ ਹੋ ਸੀ ਜਾਂ ਕਈਆਂ ਨੇ ਜਿਹੜੇ ਬਣਾਏ ਹੋ ਸੀਗੇ ਫਾਰਮ ਹਾਊਸ ਉੱਥੇ ਹੀ ਛੱਡ ਗਏ। ਸੋ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਪਰ ਲੱਗਦਾ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਵੀ ਨਹੀਂ, ਜਦੋਂ ਤੱਕ ਪੂਰੀ ਤਰ੍ਹਾਂ ਐਨ ਰੀਬਿਲਟ ਨਹੀਂ ਹੋ ਜਾਂਦਾ ਹਰ ਇੱਕ ਚੀਜ਼, ਅਤੇ ਉਦੋਂ ਤੱਕ ਜਿਹੜੀ ਆ ਫੈਡਰਲ ਗਵਰਨਮੈਂਟ ਵੱਲੋਂ ਸਪੋਰਟ ਆ ਲਗਾਤਾਰ ਜਾਰੀ ਰਹੂਗੀ। ਸੋ ਲੱਗਦਾ ਆ ਵੀ ਪੋਰਟੋ ਰੀਕੋ ਦੀ ਜਿਹੜਾ ਡਿਜ਼ਾਸਟਰ ਹੋਇਆ ਸੀ ਉਹ ਤੋਂ ਬਾਅਦ ਥੋੜ੍ਹਾ ਬਹੁਤਾ ਜਿਹੜਾ ਆ ਇਸ ਐਡਮਿਨਿਸਟ੍ਰੇਸ਼ਨ ਦੇ ਉੱਤੇ ਅਸਰ ਹੋਇਆ ਆ, ਜਿਹਦੇ ਨਾਲ ਜਿਹੜੇ ਆ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆ ਫਾਇਦਾ ਹੋਊਗਾ। ਆਈ ਥਿੰਕ ਉਹ ਤਾਂ ਹੈ ਹੀ ਹੈ ਆ। ਇੱਕ ਇਹ ਅਮਰੀਕਾ ਦੇ ਵਿੱਚ ਆਇਆ ਆ, ਇਹਦਾ ਵੀ ਇੱਕ ਬਹੁਤ ਵੱਡਾ ਅਸਰ ਆ, ਕਿਉਂਕਿ ਪੋਰਟੋ ਰੀਕੋ ਥੋੜ੍ਹਾ ਪਰੇ ਪੈ ਜਾਂਦਾ ਆ, ਅਤੇ ਉਹ ਪੋਰਟੋ ਰੀਕੋ ਨਾ ਆ ਜਾਂਦਾ ਉਹਨੂੰ ਅਮਰੀਕਾ ਦਾ ਚਾਹੇ ਹਿੱਸਾ ਤਾਂ ਭਾਵੇਂ ਉਹ ਹੈਗਾ ਆ, ਪਰ ਬਹੁਤ ਸਾਰੇ ਅਮਰੀਕੀ ਜਿਹੜੀ ਉਸਨੂੰ ਉਸ ਤਰੀਕੇ ਦੇ ਨਜ਼ਰ ਦੇ ਨਾਲ ਦੇਖਦੇ ਨਹੀਂ ਆ। ਅਤੇ ਜਦੋਂ ਨਾਰਥ ਕੈਰੋਲੀਨਾ ਸਾਊਥ ਕੈਰੋਲੀਨਾ ਦੀ ਗੱਲ ਆਉਂਦੀ ਆ ਅਤੇ ਲੋਕਾਂ ਦੀ ਇੱਕ ਮਨੋਦਸ਼ਾ ਟੋਟਲੀ ਜਿਹੜੀ ਆ ਉਹ ਫਰਕ ਹੁੰਦੀ ਆ। ਅਤੇ ਇਸ ਲਈ ਆਈ ਥਿੰਕ ਆਉਣ ਵਾਲੀਆਂ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ, ਬਾਕੀ ਇਨ ਐਨੀ ਕੇਸ ਲੋਕਾਂ ਦੀ ਜਿਹੜੀ ਭਲਾਈ ਕਰਨਾ ਆ ਇਹ ਸਰਕਾਰਾਂ ਦਾ ਜਿਹੜਾ ਇਹ ਫਰਜ਼ ਆ, ਇਹ ਸਰਕਾਰਾਂ ਦਾ ਕੰਮ ਹੈਗਾ ਆ। ਸੋ ਹੋਪਫੁਲੀ ਜਲਦੀ ਆ ਉਹ ਨਾਰਥ ਕੈਰੋਲੀਨਾ ਫਲੋਰੈਂਸ ਦੀ ਇਸ ਮਾਰ ਤੋਂ ਜਿਹੜਾ ਜਲਦੀ ਉੱਭਰ ਕੇ ਆਵੇ। ਪਰ ਬਹੁਤ ਜ਼ਿਆਦਾ ਜਿਹੜੇ ਰਾਹਤ ਸਮੱਗਰੀ ਦੀ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ, ਅਤੇ ਆਪਣੀ ਵੀ ਜਿਹੜੀ ਕੌਮ ਆ ਗੁਰਦੁਆਰੇ ਵਾਲੇ ਸਾਰਿਆਂ ਨੂੰ, ਕਮੇਟੀਆਂ ਨੂੰ, ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਆਪਾਂ ਵੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਕੋਈ ਨਾ ਕੋਈ ਹਮਲਾ ਮਾਰੋ, ਜਿੱਦਾਂ ਆਪਾਂ ਹਿਊਸਟਨ ਟੈਕਸਸ ਦੇ ਵਿੱਚ ਜਿਹੜੀ ਮਦਦ ਕੀਤੀ ਸੀ। ਵੀ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਆ ਵੀ ਹਮਲੇ ਮਾਰੋ। ਜੇ ਕੋਈ ਰਾਹਤ ਸਮੱਗਰੀ ਕਿਤੇ ਪਹੁੰਚਾ ਰਿਹਾ ਆ, ਲੈ ਕੇ ਜਾ ਰਿਹਾ ਆ, ਚਾਹੇ ਪਾਣੀ ਆ, ਚਾਹੇ ਕੱਪੜੇ ਆ, ਚਾਹੇ ਫੂਡ ਆ, ਚਾਹੇ ਕੁਛ ਵੀ ਆ, ਜਿਹੜੀ ਵੀ ਕੋਈ ਉੱਥੇ ਲੈ ਕੇ ਜਾ ਜ਼ਰੂਰਤ ਹੈਗੀ ਆ, ਸੋ ਪਲੀਜ਼ ਵੱਧ ਤੋਂ ਵੱਧ ਹਰ ਵਾਰ ਦੀ ਤਰ੍ਹਾਂ ਆਪਣੇ ਜਿਹੜੇ ਇਹਨਾਂ ਭੈਣਾਂ ਭਰਾਵਾਂ ਦੇ ਲਈ ਜਿਹੜੀ ਆ ਉਹ ਮਦਦ ਰਾਹਤ ਜਿਹੜੀ ਆ ਉਹ ਘੱਲੀ ਜਾਵੇ। ਅਤੇ ਜੇ ਕੋਈ ਕਰ ਵੀ ਰਿਹਾ ਉਹ ਵੀ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਾਡੇ ਸਟੂਡੀਓ ਟੈਲੀਫੋਨ ਨੰਬਰ 408-272-5200 'ਤੇ ਕਾਲ ਕਰਕੇ ਤੁਸੀਂ ਸ਼ੇਅਰ ਕਰ ਸਕਦੇ ਹੋ। ਮੈਨੂੰ ਪਤਾ ਵੀ ਨਾਰਥ ਕੈਰੋਲੀਨਾ ਸਾਊਥ ਕੈਰੋਲੀਨਾ ਉਹਨਾਂ ਸਟੇਟਾਂ 'ਚ ਗੁਰੂ ਘਰ ਵੀ ਹੈਗੇ ਆ। ਜੇ ਉੱਥੇ ਦੇ ਲੋਕਲ ਗੁਰੂ ਘਰ ਕੋਈ ਹੈਲਪ ਕਰ ਰਿਹਾ ਉਹਨਾਂ ਨੂੰ ਬਾਕੀ ਪੂਰੇ USA ਦੇ ਵਿੱਚੋਂ ਹੋਰ ਗੁਰੂ ਘਰਾਂ ਵੱਲੋਂ ਜਾਂ ਹੋਰ ਸਿੱਖ ਸੰਗਤਾਂ ਵੱਲੋਂ ਹੈਲਪ ਦੀ ਜ਼ਰੂਰਤ ਆ, ਉਹ ਵੀ ਜਿਹੜਾ ਆਪਣਾ ਮੈਸੇਜ ਆ ਉਹ ਪੰਜਾਬੀ ਰੇਡੀਓ USA ਤੇ ਆ ਕੇ ਦੇ ਸਕਦੇ ਹੈਗੇ ਆ। ਤੇ ਅਗਲੀ ਖਬਰ ਵੱਲ ਨੂੰ ਚੱਲੀਏ, ਸਾਡੀ ਬ੍ਰੇਕ ਹੋਣ ਵਾਲੀ ਆ। ਰਾਜਕਨਵੀਰ ਸਿੰਘ ਜੀ, ਲੰਡਨ ਦੇ ਵਿੱਚ ਥੋੜਾ ਸਮਾਂ ਪਹਿਲਾਂ ਹੀ ਕਹਿੰਦੇ ਪਈ ਇੱਕ ਮਸਜਿਦ ਦੇ ਉੱਤੇ ਬਾਹਰ ਲੋਕ ਖੜੇ ਸੀ ਜਿਨ੍ਹਾਂ ਦੇ ਉੱਤੇ ਇੱਕ ਕਾਰ ਨੂੰ ਚੜ੍ਹਾ ਦਿੱਤਾ ਗਿਆ। ਬਿਲਕੁਲ। ਸੋ ਇਸ ਨੂੰ ਹੇਟ ਕ੍ਰਾਈਮ ਕਿਹਾ ਜਾਊਗਾ ਕਿ ਇਸ ਨੂੰ ਅੱਤਵਾਦੀ ਹਮਲਾ ਕਿਹਾ ਜਾਊਗਾ, ਇਹ ਜਿਹੜੀ ਆ ਦੇਖਣ ਵਾਲੀ ਗੱਲ ਆ। ਕਿਉਂਕਿ ਜਦੋਂ ਕੋਈ ਇਸ ਤਰੀਕੇ ਦੇ ਨਾਲ ਜਿਹੜਾ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਵਾਲਾ ਬੰਦਾ ਕੋਈ ਕਰਦਾ ਆ, ਤਾਂ ਜਾਂ ਆਈਸਿਸ ਵਾਲਾ ਜਿਹੜਾ ਕੋਈ ਉਹ ਕਰ ਰਿਹਾ, ਮੁਸਲਿਮ ਧਰਮ ਦਾ ਕੀ ਕਹਾਂਗੇ, ਉਹ ਤਾਂ ਆਈਸਿਸ ਵਾਲੇ ਪ੍ਰੋਪਾਗੈਂਡਿਸਟ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਉਹ ਕਰਦੇ ਆ, ਤਾਂ ਉਹ ਅੱਤਵਾਦੀ ਹਮਲਾ ਹੈ। ਅਤੇ ਹੁਣ ਉਸੇ ਨਫ਼ਰਤ ਦੇ ਵੱਲ ਨੂੰ ਦੇਖਦੇ ਹੋਏ ਕਿਸੇ ਹੋਰ ਨੇ ਜਿਹੜੇ ਮੌਸਕ ਦੇ ਬਾਹਰ ਮਸਜਿਦ ਦੇ ਬਾਰੇ ਹਮਲਾ ਕੀਤਾ ਆ, ਅਤੇ ਹੁਣ ਜਿਹੜਾ ਕਹਿੰਦੇ ਵੀ ਪੁਲਿਸ ਇਸ ਨੂੰ ਐਜ਼ ਏ ਹੇਟ ਕ੍ਰਾਈਮ ਵਜੋਂ ਦੇਖਦੇ ਹੋਏ ਇਹਨਾਂ ਦੇ ਵੱਲ ਜਿਹੜਾ ਇਸ ਨੂੰ ਉਹ ਦੇਖ ਰਹੇ ਆ। ਸੋ ਦੇਖਦੇ ਆ ਜਿਹੜਾ ਇਸ ਦੇ ਵਿੱਚ ਕੀ ਹੁੰਦਾ ਆ। ਪਰ 3 ਲੋਕ ਜਿਹੜੇ ਕਹਿੰਦੇ ਆ ਇਸ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਆ ਇੰਜਰਡ ਹੋਏ ਨੇ, ਫੱਟੜ ਹੋਏ ਨੇ, ਅਤੇ ਮੌਸਕ ਦੇ ਲਾਗੇ ਨਾਰਥ ਵੈਸਟ ਲੰਡਨ ਦੇ ਲਾਗੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਸ਼ੀਆ ਇਸਲਾਮਿਕ ਸੈਂਟਰ ਸੀਗਾ ਜਿਸ ਦੇ ਬਾਹਰ ਇਹ ਹਮਲਾ ਹੋਇਆ ਆ। ਜੀ ਬਿਲਕੁਲ। ਇਸੇ ਤਰ੍ਹਾਂ ਲੰਡਨ ਦੇ ਮੇਅਰ ਜਿਹੜੇ ਸਾਦਿਕ ਖਾਨ ਆ, ਉਹਨਾਂ ਨੇ ਵੀ ਟਵੀਟ ਕੀਤਾ ਆ ਵੀ ਅਸੀਂ ਜਿਹੜੀ ਆ ਹੇਟ ਕ੍ਰਾਈਮ ਦੇ ਅਗੇਂਸਟ ਸਾਡੀ 0
ਟੋਲਰੈਂਸ ਹੈਗੀ ਆ, ਖਾਸ ਕਰਕੇ ਜਿਹੜੇ ਪਲੇਸਿਸ ਆਫ ਵਰਸ਼ਿਪ ਤੇ ਕਿਸੇ ਤਰ੍ਹਾਂ ਦੀ ਵੀ ਹੁੰਦੀ ਹੈਗੀ ਆ, ਚਾਹੇ ਉਹ ਕਿਸੇ ਵੀ ਫੇਥ ਨੂੰ ਜਿਹੜਾ ਬਿਲੋਂਗ ਕਰਦਾ ਹੋਵੇ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਵੀਜ਼ਾ ਬੁਲੇਟਿਨ ਅਸਾਈਲਮ ਸੀਕਰਸ ਦੇ ਲਈ ਕੀ ਜਿਹੜੀ ਆ ਪ੍ਰਸ਼ਾਸਨ ਜਿਹੜਾ ਉਹ ਸੋਚ ਰਿਹਾ ਆ, H1B ਵੀਜ਼ੇ ਦੇ ਉੱਤੇ ਕੀ ਇਹਨਾਂ ਦੇ ਨਵੇਂ ਰੂਲ ਆ ਰਹੇ ਨੇ, ਤੇ ਹੋਰ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਉਹ ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 916 251 3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ।
ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ। ਉਹ ਮਿੱਤਰਾ, ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ, ਤੀਜਾ ਇਨਾਮ ਚੂੜ ਸੰਘੇੜਾ, ਨਰਿੰਦਰ ਔਜਲਾ ਤੇ ਬਲਜਿੰਦਰ ਬਾਜਵਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗੱਲ ਸੁਣ ਰਹੇ ਸੀ ਜੀ ਆਪਾਂ, ਜਿਹੜਾ ਜੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ। ਕਹਿੰਦੇ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਲੱਗਦਾ ਆ ਵੀ ਜਿਹੜੇ ਇੱਕ ਤਰ੍ਹਾਂ ਨਾਲ ਜਿਹੜੇ ਹੁਣ ਡਿਟੈਂਸ਼ਨ ਸੈਂਟਰ ਆ ਉਹਨਾਂ ਨੂੰ ਸਮਰ ਕੈਂਪ ਡਿਕਲੇਅਰ ਕਰਨ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਖਬਰ ਆ ਇਹ ਡੈਮੋਕ੍ਰੇਟਸ ਵੱਲੋਂ ਆ ਰਹੀ ਹੈਗੀ ਆ। ਡੈਮੋਕ੍ਰੈਟਿਕ ਸੈਨੇਟਰ ਕਮਲਾ ਹੈਰਿਸ ਆ ਜਿਹੜੇ, ਉਹਨਾਂ ਨੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਚੀਫ ਆ, ਉਹਨਾਂ ਨੂੰ ਇਹ ਪੁੱਛਿਆ ਹੈਗਾ ਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵੀ ਇਹ ਬਿਲਕੁਲ ਹੀ ਡਿਟੈਂਸ਼ਨ ਸੈਂਟਰ ਆ ਜਾਂ ਸਮਰ ਕੈਂਪ ਆ। ਤੇ ਉਹਨਾਂ ਨੇ ਕਿਹਾ ਵੀ ਹਾਂ ਮੈਂ ਇਹ ਮੰਨਦਾ ਵੀ ਸਮਰ ਕੈਂਪ ਹੀ ਆ। ਸੋ ਇਹ ਹੁਣ ਦੇਖੋ ਵੀ ਜੇ ਕਿਸੇ ਨੇ ਆਪਣੇ ਇਹਨਾਂ ਨੇ ਨਿਆਣੇ ਉੱਥੇ ਭੇਜਣੇ ਹੋਣੇ ਭੇਜੂਗੇ ਸਮਰ ਕੈਂਪ ਦੇ ਵਿੱਚ। ਸੋ ਇਮੀਗ੍ਰੈਂਟਸ ਦੇ ਖਾਸ ਕਰਕੇ ਅਨਡਾਕੂਮੈਂਟਡ ਮੈਨੂੰ ਕਹਿਣਾ ਚਾਹੀਦਾ ਆ, ਉਹਨਾਂ ਦੇ ਉਲਟ ਜਿਹੜੀ ਵੇਵ ਆ ਬਹੁਤ ਬੁਰੀ ਤਰ੍ਹਾਂ ਚੱਲ ਰਹੀ ਆ। ਜਿਹੜਾ ਪੋਲੀਟੀਕਲ ਅਸਾਈਲਮ ਦੇ ਲਈ, ਜਿਹੜਾ ਰਿਫਿਊਜੀਆਂ ਦੇ ਲਈ ਅਮਰੀਕਾ ਜਿਹੜਾ ਨੰਬਰ 1 ਮੁਲਕ ਗਿਣਿਆ ਜਾਂਦਾ ਸੀ, ਕਿਸੇ ਟਾਈਮ ਦੇ ਉੱਤੇ ਕਹਿੰਦੇ ਵੀ ਲਗਭਗ 1 ਲੱਖ ਦੇ ਕਰੀਬ ਜਿਹੜੇ ਰਿਫਿਊਜੀ ਆ ਹਰ ਸਾਲ ਇੱਥੇ ਲਏ ਜਾਂਦੇ ਐਡਮਿਟ ਕੀਤੇ ਜਾਂਦੇ ਸੀਗੇ। ਬਿਲਕੁਲ। ਤੇ ਜਿੱਦਾਂ ਹੀ ਆਪਾਂ ਦੇਖਿਆ ਵੀ ਪਿਛਲੇ ਸਾਲ ਨਵੇਂ ਪ੍ਰਸ਼ਾਸਨ ਨੇ ਉਹਨਾਂ ਨੂੰ ਕੱਟ ਕੇ 45,000 ਦੇ ਉੱਤੇ ਆંકੜੇ ਨੂੰ ਜਿਹੜਾ ਆ ਉਹ ਲੈ ਆਂਦਾ ਸੀਗਾ ਵੀ 1 ਸਾਲ ਦੇ ਵਿੱਚ ਅਸੀਂ ਇਸ ਤੋਂ ਵੱਧ ਜਿਹੜੇ ਲੋਕਾਂ ਨੂੰ ਉਹ ਨਹੀਂ, ਜਿਹੜਾ ਰਿਫਿਊਜੀ ਨਹੀਂ ਦੇ ਸਕਦੇ, ਅਸਾਈਲਮ ਨਹੀਂ ਦੇ ਸਕਦੇ। ਤੇ ਹੁਣ ਜਿਹੜਾ ਆ ਉਹ ਘਟਾ ਕੇ ਉਸ ਨੂੰ 30,000 ਦੇ ਉੱਤੇ ਜਿਹੜਾ ਉਹਨਾਂ ਨੇ ਲੈ ਆਂਦਾ ਆ। ਸੋ USA ਨੇ ਅਗਲੇ ਸਾਲ ਤੋਂ ਜਿਹੜੇ ਮਹਿਜ 30,000 ਰਿਫਿਊਜੀਆਂ ਨੂੰ 1 ਸਾਲ ਦੇ ਵਿੱਚ ਮੁਲਕ ਦੇ ਵਿੱਚ ਆਉਣ ਦੀ ਇਜਾਜ਼ਤ ਜਿਹੜੀ ਆ ਉਹ ਦੇਣੀ ਆ। ਯਾਨੀ ਕਿ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਵਰਕ ਪਰਮਿਟ ਜਾਂ ਉਹ ਸਾਰੀਆਂ ਚੀਜ਼ਾਂ ਦੇਣ ਦੀ ਗੱਲ ਉਹਨਾਂ ਨੇ ਕਰਨੀ ਆ। ਸੋ ਮਾੜਾ ਜਿਹਾ ਜੇ ਡਾਟਾ ਦੱਸਦੇ ਜਾਈਏ, 2016 ਦੇ ਵਿੱਚ 80,000 ਰਿਫਿਊਜੀ ਜਿਹੜੇ ਆ ਪੋਲੀਟੀਕਲ ਅਸਾਈਲਮ ਵਾਲੇ ਉਹ USA ਦੇ ਵਿੱਚ ਇਸ਼ੂ ਕੀਤੇ ਗਏ ਸੀ। ਜਿੱਦਾਂ ਹੁਣ ਮੰਨ ਲਓ ਵੀ ਐਂਟਰ ਕਰਕੇ ਆ ਜਾਂਦਾ ਬੰਦਾ, ਅਪਲਾਈ ਕੀਤਾ, ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਗਿਆ ਸੀ, ਅਪਰੂਵ ਕੀਤਾ ਗਿਆ ਸੀ। 2017 ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਆ ਉਹਨਾਂ ਨੇ 1,10,000 ਤੱਕ ਦੇ ਦਿੱਤੇ ਸੀ, ਸੀਲਿੰਗ ਇਨਕਰੀਜ਼ ਕਰਤੀ ਸੀ। 2018 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਘਟਾ ਕੇ 45,000 ਕਰ ਦਿੱਤੀ।
ਸੋ ਹੁਣ ਤੱਕ ਜੇ ਦੱਸਿਆ ਜਾਵੇ, ਕਹਿੰਦੇ ਵੀ ਸਤੰਬਰ ਮਹੀਨੇ ਦਾ ਐਂਡ ਆਉਣ ਵਾਲਾ ਆ, ਸਿਰਫ ਜਿਹੜੇ ਆ 20,918 ਜਿਹੜੇ ਰਿਫਿਊਜੀ ਆ ਉਹਨਾਂ ਨੂੰ ਜਿਹੜਾ ਸਟੇਟਸ ਦਿੱਤਾ ਗਿਆ ਆ ਪਰਮਾਨੈਂਟਰੀ ਰਹਿਣ ਦਾ, ਜਦੋਂ ਕਿ ਲਿਮਿਟ 45,000 ਇਸ ਸਾਲ ਦੀ, ਤੇ ਅਗਲੇ ਸਾਲ ਇਹ 30,000 ਰਹਿ ਜਾਣੀ ਆ। ਬਿਲਕੁਲ। ਸਭ ਤੋਂ ਵੱਧ ਜਿੱਦਾਂ ਆਪਾਂ ਦੱਸਿਆ ਵੀ 84,995 ਜਿਹੜੇ ਰਿਫਿਊਜੀਆਂ ਨੂੰ ਜਿਹੜੀ ਇੱਥੇ ਸ਼ਰਨ ਦਿੱਤੀ ਗਈ ਸੀਗੀ, ਉਹ ਸੀਗੀ 2016 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਨਾਲ ਹੀ ਪਹਿਲਾਂ 50,000 ਕਰਤੀ, ਘਟਾ ਕੇ ਫਿਰ 45,000 ਕਰਤੀ, ਤੇ ਹੁਣ ਜਿਹੜੀ ਇਸ ਨੂੰ 30,000 ਕਰਨ ਜਾ ਰਹੀ ਆ। ਸੋ ਹਰਜੋਤ ਸਿੰਘ ਜੀ, ਇਸ ਦਾ ਜਿਹੜਾ ਸਿੱਧਾ ਅਸਰ ਬਹੁਤ ਸਾਰੇ ਜਿਹੜੇ ਲੋਕ ਆ ਆਪਣੇ ਜਿਹੜੇ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਉੱਤੇ ਵੀ, ਤੇ ਜਿਹੜੇ ਰਾਈਟ ਨਾਓ ਡਿਟੈਂਸ਼ਨ ਸੈਂਟਰਸ ਦੇ ਵਿੱਚ ਆ, ਬਾਰਡਰਾਂ ਦੇ ਇਰਦ ਗਿਰਦ ਆ, ਜਾਂ ਹੋਰ ਕਈ ਥਾਵਾਂ ਦੇ ਉੱਤੇ, ਚਾਹੇ ਆਪਾਂ ਨੂੰ ਖਬਰ ਆ ਜਾਂਦੀ ਕਿਤੇ ਓਰੇਗਨ ਦੇ ਵਿੱਚ ਆਪਣੇ ਪੰਜਾਬੀ ਫਸੇ ਨੇ, ਕਿਤੇ ਟੈਕਸਸ 'ਚ, ਕਿਤੇ ਐਰੀਜ਼ੋਨਾ 'ਚ, ਹੋਰ ਜਿਹੜੇ ਮੁਲਕ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਫਸੇ ਨੇ, ਉਹਨਾਂ ਉੱਤੇ ਜਿਹੜਾ ਕਾਫੀ ਜਿਹੜਾ ਇਸ ਦਾ ਅਸਰ ਡੈਫੀਨੇਟਲੀ ਰਹੂਗਾ। ਤੇ ਨਾਲ ਇਹੀ ਨਹੀਂ, ਜਿਨ੍ਹਾਂ ਦੇ ਆਲਰੇਡੀ ਅਸਾਈਲਮ ਦੇ ਕੇਸ ਚੱਲ ਵੀ ਰਹੇ ਆ, ਉਹਨਾਂ ਉੱਤੇ ਵੀ ਜਿਹੜਾ ਅਸਰ ਜਿਹੜਾ ਰਹੂਗਾ। ਜਿਹੜੇ ਮਾਈਕ ਪੋਂਪੇਓ, ਉਹਨਾਂ ਨੇ ਪਿਛਲੇ ਦਿਨੀ ਗੱਲਬਾਤ ਕਰਦੇ ਹੋਏ ਜਿਹੜਾ ਇਹ ਆਖਿਆ ਸੀਗਾ, ਜਿਹੜੇ ਕਿ ਸੈਕਟਰੀ ਆਫ ਸਟੇਟ ਆ, ਕਹਿੰਦੇ ਵੀ ਇਹ ਜਿਹੜੀ ਨਵੀਂ ਰਿਫਿਊਜੀ ਸੀਲਿੰਗ ਜਿਹੜੀ 30,000 ਦੀ ਅਸੀਂ ਜਾਰੀ ਕੀਤੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਰਿਫਿਊਜੀ ਅਸੀਂ ਪ੍ਰੋਸੈਸ ਨਹੀਂ ਕਰਨੇ, ਪ੍ਰੋਸੈਸ ਅਸੀਂ ਕਰਨੇ ਆ, ਪਰ ਬਾਕੀਆਂ ਨੂੰ ਵਾਪਸ ਮੋੜਨਾ। ਕਹਿੰਦੇ ਤਕਰੀਬਨ 3 ਲੱਖ ਰਿਫਿਊਜੀ ਜਿਹੜੇ ਅਸਾਈਲਮ ਸੀਕਰ ਆ 2019 ਦੇ ਵਿੱਚ, ਉਹਨਾਂ ਨੂੰ ਅਸੀਂ ਪ੍ਰੋਸੈਸ ਕਰਨਾ ਹੈ, ਤੇ ਇਹਦਾ ਮਤਲਬ ਉਹਨਾਂ ਵਿੱਚੋਂ ਤਾਂ ਸਿਰਫ 30,000 ਰੱਖਣੇ ਆ, 30,000 ਰੱਖਣੇ ਆ, ਸੋ 2.5 ਲੱਖ ਵਾਪਸ ਮੋੜਨੇ ਆ ਉਹਨਾਂ ਨੇ। ਸੋ ਬਿਲਕੁਲ 30 ਵੀ ਇਸ ਤਰ੍ਹਾਂ, ਜਿਸ ਤਰ੍ਹਾਂ ਮੈਂ ਦੱਸਿਆ ਵੀ 2018 ਚ ਇਸ ਸਾਲ ਤੇ ਲਿਮਿਟ ਜਿਹੜੀ ਹੈ ਨਹੀਂ 45,000 ਰੱਖੀ ਆ, ਤੇ ਹੁਣ ਤੱਕ ਸਿਰਫ 20,918 ਰਿਫਿਊਜੀ ਜਿਹੜੇ ਆ ਉਹਨਾਂ ਨੂੰ ਸਟੇਟਸ ਦਿੱਤਾ ਗਿਆ ਆ। ਦੇਖੋ ਵੀ ਸਤੰਬਰ ਮਹੀਨੇ ਦਾ ਐਂਡ ਹੋਣ ਵਾਲਾ, ਕਹਿੰਦੇ ਇਹਦਾ ਮਤਲਬ ਇਹ ਨਹੀਂ ਵੀ ਜੇ 45,000 ਤਾਂ 45 ਨੂੰ ਹੀ ਦੇਣਾ ਆ, ਉਹ ਤੋਂ ਕਿਤੇ ਘੱਟ ਨੰਬਰ ਹੋਣਗੇ। ਤੁਸੀਂ ਦੇਖੋ 20,000 ਤਾਂ ਆਲਰੇਡੀ ਸਿਰਫ ਦਿੱਤੇ ਆ, ਅਗਲੇ ਮਹੀਨੇ ਰਹਿ ਗਿਆ ਤੇ ਕਿੰਨੇ 10,000 ਉਹ ਦੇ ਦੇਣਗੇ। ਅਗਲੇ ਸਾਲ ਜਿਹੜੀ 30,000 ਲਿਮਿਟ ਆ, ਉਹ ਕਹਿੰਦੇ ਵੀ ਕਹਿਣ ਨੂੰ 30,000 ਆ, ਵੀ ਇਹ ਤੋਂ ਕਿਤੇ ਘੱਟ ਜਿਹੜੀ ਲੋਕਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਦੇਣ ਦਾ ਜਿਹੜਾ ਵਿਚਾਰ ਆ ਟਰੰਪ ਐਡਮਿਨਿਸਟ੍ਰੇਸ਼ਨ ਦਾ ਹੈਗਾ ਆ। ਸੋ ਜਿਹੜਾ ਐਡਮਿਨਿਸਟ੍ਰੇਸ਼ਨ ਆ, ਇਹਨਾਂ ਨੂੰ ਜਿੱਦਾਂ ਕਾਫੀ ਜਿਹੜਾ ਜਿੱਦਾਂ ਬੂਸਟ ਉਦੋਂ ਮਿਲਿਆ ਜਦੋਂ ਜਿਹੜੀਆਂ ਕੋਰਟਸ ਆ ਉਹਨਾਂ ਨੇ ਜਦੋਂ ਟਰੈਵਲ ਬੈਨ ਲਾਇਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੇ, ਖਾਸ ਕਰਕੇ ਈਰਾਨ, ਲੀਬੀਆ, ਨਾਰਥ ਕੋਰੀਆ, ਸੋਮਾਲੀਆ, ਸੀਰੀਆ ਤੇ ਵੈਨਜ਼ੂਏਲਾ ਮੁਲਕਾਂ ਦੇ ਲੋਕਾਂ ਦੇ ਲਈ, ਤੇ ਉਹ ਕੁਛ ਕੁ ਜਿਹੜੀਆਂ ਕੋਰਟਸ ਆ ਉਹਨਾਂ ਨੇ ਡਿਸੀਜਨ ਇਹਨਾਂ ਦੇ ਹੱਕ ਦੇ ਵਿੱਚ ਦਿੱਤਾ। ਤੇ ਮਾਈਕ ਪੋਂਪੇਓ ਜਿਹੜੇ ਆ ਸਾਡੇ ਸੈਕਟਰੀ ਆਫ ਸਟੇਟ, ਉਹਨਾਂ ਨੇ ਇਹ ਕਿਹਾ ਵੀ ਇੱਕ ਬੰਦਾ ਜਿਹੜਾ ਆਈਸਿਸ ਦਾ ਉਹ ਐਂਟਰ ਹੋ ਗਿਆ ਪੋਲੀਟੀਕਲ ਅਸਾਈਲਮ ਦੇ ਅੰਡਰ, ਉਹਨੂੰ ਪੋਲੀਟੀਕਲ ਅਸਾਈਲਮ ਵੀ ਲੈ ਲਿਆ, ਤੇ ਜੇ ਇੰਨੇ ਲੱਖ ਦੇ ਵਿੱਚੋਂ ਇੱਕ ਬੰਦਾ ਹੋਇਆ, ਸੋ ਉਹ ਮੇਰੇ ਖਿਆਲ ਨਾਲ ਐਡੀ ਵੱਡੀ ਤਾਂ ਗਿਣਤੀ ਨਹੀਂ ਹੈ। ਸੋ ਇੱਕ ਬੰਦੇ ਨੂੰ ਲੈ ਕੇ ਹੀ ਇਹ ਜਿਹੜਾ ਡਿਸੀਜਨ ਆ ਉਹ ਇਦਾਂ ਦਾ ਲੈ ਰਹੇ ਆ ਵੀ ਸਾਡੀ ਜਿਹੜੀ ਸਿਕਿਉਰਿਟੀ ਆ ਉਹਨੂੰ ਖਤਰਾ ਹੈਗਾ ਆ। ਦੇਖ ਲਓ, ਇੱਦਾਂ ਪਾਲਿਸੀਆਂ ਜਿਹੜੀਆਂ ਆ ਜਿਹੜੇ ਮੈਜੋਰਟੀ ਵਾਲੇ ਲੋਕ ਆ ਉਹ ਇੱਦਾਂ ਚੇਂਜ ਜਿਹੜੇ ਉਹ ਕਰਦੇ ਹੁੰਦੇ ਨੇ, ਤੇ ਹਰ ਜਗ੍ਹਾ ਦੇ ਉੱਤੇ ਹੀ ਆਪਾਂ ਇੱਦਾਂ ਦੀਆਂ ਚੀਜ਼ਾਂ ਦੇਖ ਰਹੇ ਹਾਂ। ਯੂਨਾਈਟਿਡ ਨੇਸ਼ਨ ਦੇ ਮੁਤਾਬਕ ਇਸ ਮੌਕੇ ਵਿਸ਼ਵ ਦੇ ਵਿੱਚ 25 ਮਿਲੀਅਨ ਰਿਫਿਊਜੀ ਜਿਹੜੇ ਹੈਗੇ ਨੇ, ਤੇ 40 ਮਿਲੀਅਨ ਉਸ ਤੋਂ ਇਲਾਵਾ ਜਿਹੜੇ ਲੋਕ ਆ ਆਪਣੀਆਂ ਕੰਟਰੀਜ਼ ਦੇ ਵਿੱਚੋਂ ਡਿਸਪਲੇਸ ਜਿਹੜੇ ਆ ਉਹ ਹੋ ਚੁੱਕੇ ਹੋਏ ਨੇ। ਸੋ ਤੁਸੀਂ ਦੇਖੋ ਵੀ 65 ਮਿਲੀਅਨ ਲੋਕ ਇੱਧਰ ਉੱਧਰ ਸ਼ਰਨ ਜਿਹੜੀ ਆ ਉਹ ਲੱਭ ਰਹੇ ਆ, ਜਿਨ੍ਹਾਂ ਵਿੱਚੋਂ ਕਹਿੰਦੇ 85% ਲੋਕ ਜਿਹੜੇ ਆ ਉਹ ਡਿਵੈਲਪਿੰਗ ਜਿਹੜੀ ਕੰਟਰੀਜ਼ ਆ, ਜਿੱਦਾਂ ਇੰਡੀਆ ਵਰਗੇ ਮੁਲਕ ਆ, ਪਾਕਿਸਤਾਨ ਵਰਗੇ ਮੁਲਕ ਆ, ਜਾਂ ਹੋਰ ਅਜਿਹੇ ਮੁਲਕਾਂ ਦੇ ਵਿੱਚ ਜਿਹੜੇ ਆ ਉਹ ਰਹਿ ਰਹੇ ਨੇ। ਸੋ ਇੱਕ ਇਹ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ, ਇਹ ਪੂਰੇ ਵਿਸ਼ਵ ਦੇ ਵਿੱਚ ਇਸ ਟਾਈਮ ਬੜਾ ਹੀ ਸੰਵੇਦਨਸ਼ੀਲ ਜਿਹੜਾ ਮਸਲਾ ਆ। ਲੋਕਾਂ ਦੀ ਇਸ ਟਾਈਮ ਜਿਹੜੀ ਰਾਸ਼ਟਰਵਾਦ ਆ ਉਹ ਬਹੁਤ ਜ਼ਿਆਦਾ ਜਿਹੜਾ ਫੁਹਾਰੇ ਮਾਰ ਰਿਹਾ ਆ, ਉਹ ਛਲਕ ਰਿਹਾ ਆ, ਜਿਹਦੇ ਕਰਕੇ ਬਹੁਤ ਮੁਲਕਾਂ ਦੇ ਵਿੱਚ ਜਿਹੜੀਆਂ ਨੈਸ਼ਨਲਿਸਟ ਪਾਰਟੀਆਂ ਆ, ਜਿਹੜੀਆਂ ਰਾਸ਼ਟਰਵਾਦ ਵਾਲੀਆਂ ਪਾਰਟੀਆਂ ਆ, ਉਹ ਅੱਗੇ ਆ ਰਹੀਆਂ ਆ, ਜਿਹੜੀਆਂ ਖਾਸ ਕਰਕੇ ਇਮੀਗ੍ਰੇਸ਼ਨ ਦੇ ਉੱਤੇ, ਰਿਫਿਊਜੀਜ਼ ਦੇ ਉੱਤੇ, ਜਿਨ੍ਹਾਂ ਦਾ ਸਟੈਂਡ ਜਿਹੜਾ ਬਹੁਤ ਜ਼ਿਆਦਾ ਸਖਤ ਆ। ਚਾਹੇ ਆਪਾਂ ਹੰਗਰੀ ਦੀ ਗੱਲ ਕਰ ਲਈਏ, ਤੇ ਚਾਹੇ ਆਪਾਂ ਆਪਣੇ ਮੁਲਕ ਇੱਥੇ US ਦੀ ਜਿਹੜੀ ਗੱਲ ਕਰ ਲਈਏ, ਇਮੀਗ੍ਰੇਸ਼ਨ ਦੇ ਖਿਲਾਫ ਇਹਨਾਂ ਦਾ ਸਟੈਂਡ ਜਿਹੜਾ ਰਾਈਟ ਨਾਓ ਸਖਤ ਹੈਗਾ ਆ। ਹੁਣ ਦੇਖੋ, ਇਹ ਜਿੰਨੇ ਵੀ ਰਿਫਿਊਜੀ ਆਏ ਆ,
ਇੱਥੇ ਟਰਾਈ ਕਰ ਰਹੇ ਆ ਕਿ ਰਹਿਣ ਦੇ ਲਈ, ਚਾਹੇ ਉਹ ਲੀਗਲ ਢੰਗ ਦੇ ਨਾਲ ਪਹੁੰਚੇ ਆ, ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚੇ ਆ। ਉਹਨਾਂ ਨੇ 30,000 ਲੋਕਾਂ ਨੂੰ ਵੀ ਜਿਹੜਾ ਆ 1 ਸਾਲ ਦੇ ਵਿੱਚ ਲੀਗਲ ਕਰਨਾ ਆ। ਤੇ ਜਿਸ ਸਪੀਡ ਦੇ ਉੱਤੇ ਪ੍ਰੋਸੈਸ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ, ਲੱਗਦਾ 30,000 ਵਾਲਾ ਕੈਪ ਵੀ ਇਹਨਾਂ ਨੇ ਪਾਰ ਨਹੀਂ ਕਰਿਆ ਕਰਨਾ। 8 ਲੱਖ ਦੇ ਕਰੀਬ ਜਿਹੜੀ ਪੈਂਡਿੰਗ ਐਪਲੀਕੇਸ਼ਨ ਆ USA 'ਚ, 8 ਲੱਖ। ਸੋ ਰਾਈਟ ਨਾਓ ਜਿੰਨੇ ਵੀ ਅਸਾਈਲਮ ਸੀਕਰਸ ਜਿਹੜੇ ਵੀ ਹੈਗੇ ਆ, ਜਿਨ੍ਹਾਂ ਦੇ ਕੇਸ ਵੀ ਜਿਹੜੇ ਇਸ ਟਾਈਮ ਚੱਲ ਰਹੇ ਆ, ਇੱਦਾਂ ਲੱਗ ਰਿਹਾ ਹੈ ਇਹਨਾਂ ਨੇ ਬਹੁਤ ਹੀ ਫਾਸਟ ਟਰੈਕ ਜਿਹੜਾ ਆ ਕੰਮ ਜਿਹੜਾ ਉਹਨਾਂ ਨੇ ਰੱਖਣਾ ਹੈ। ਬੜੀ ਤੇਜ਼ੀ ਦੇ ਨਾਲ ਕੇਸਾਂ ਦੇ ਫੈਸਲੇ ਜਿਹੜੇ ਆ ਉਹ ਸੁਣਾਏ ਜਾ ਸਕਦੇ ਆ। ਸੋ ਪਲੀਜ਼ ਇਹੀ ਜਿਹੜਾ ਆਪਾਂ ਤਾਂ ਇਹੀ ਬੇਨਤੀ ਤੁਹਾਨੂੰ ਕਰਦੇ ਹਾਂ ਵੀ ਭਾਈ ਆਪਣਾ ਵਕੀਲ ਜਿਹੜਾ ਕੋਈ ਚੰਗਾ ਜਿਹੜਾ ਉਹ ਤੁਸੀਂ ਕਰੋ, ਵੀ ਮੇਕ ਸ਼ੋਰ ਕਰੋ ਵੀ ਜਿਨ੍ਹਾਂ ਦੇ ਕੇਸ ਜਿਹੜਾ ਚੱਲ ਰਹੇ ਆ ਕੋਈ ਆਊਟ ਆਫ ਸਟੇਟਸ ਜਿਹੜਾ ਆ ਉਹ ਗਲਤੀ ਦੇ ਨਾਲ ਵੀ ਜਿਹੜਾ ਉਹ ਨਾ ਹੋ ਜਾਵੇ, ਕਿਉਂਕਿ ਇਹ ਤਾਂ ਹੁਣ ਬਹਾਨੇ ਇੱਕ ਹਿਸਾਬ ਦੇ ਨਾਲ ਭਾਲ ਰਹੇ ਆ ਵੀ ਕਿੱਦਾਂ ਲੋਕਾਂ ਨੂੰ ਇੱਥੋਂ ਵਾਪਸ ਜਿਹੜਾ ਕੀਤਾ ਜਾਵੇ। ਇਹ ਤਾਂ ਆਪਾਂ ਅਨਡਾਕੂਮੈਂਟਡ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹਾਂ। ਇਹ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਵੀ ਬੜੇ ਸਖਤ ਸਟੈਂਡ ਜਿਹੜੇ ਆ ਲੈਣ ਨੂੰ ਫਿਰਦੇ ਨੇ। ਅਜੇ ਕੀ ਲੈਣਗੇ, ਕਿਵੇਂ ਹੋਊਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਰੀਸੈਂਟਲੀ ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੀ ਆ ਰਾਸ਼ਟਰਪਤੀ ਟਰੰਪ ਨੇ ਇਹ ਇੱਕ ਇਸ਼ਾਰਾ ਜਿਹੜਾ ਜ਼ਰੂਰ ਉਹਨਾਂ ਨੇ ਕੀਤਾ ਆ। ਕਹਿੰਦੇ ਵੀ ਜਿਹੜਾ ਉਹ ਨਵਾਂ ਐਗਜ਼ੀਕਿਊਟਿਵ ਐਕਸ਼ਨ ਇਮੀਗ੍ਰੇਸ਼ਨ ਦੇ ਉੱਤੇ ਇਲੈਕਸ਼ਨ ਤੋਂ ਪਹਿਲਾਂ, ਇਲੈਕਸ਼ਨ ਡੇ ਤੋਂ ਪਹਿਲਾਂ ਜਿਹੜਾ ਆ ਉਹ ਲੈ ਸਕਦੇ ਆ। ਕਹਿੰਦੇ ਵੀ ਆਲ ਬੀ ਡੂਇੰਗ ਥਿੰਗਸ ਓਵਰ ਦਾ ਨੈਕਸਟ 2 ਵੀਕਸ ਹੈਵਿੰਗ ਟੂ ਡੂ ਵਿਦ ਇਮੀਗ੍ਰੇਸ਼ਨ। ਸੋ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਲੋਕ ਆ ਵੀ ਜਾਂ ਤਾਂ ਤੁਸੀਂ ਸਾਡੀ ਸਪੋਰਟ ਕਰੋ, ਸਾਨੂੰ ਜਿਹੜੀ ਫੁੱਲ ਮੈਜੋਰਟੀ ਦਿਓ ਸੈਨੇਟ 'ਚ, ਉਹਦੇ ਲਈ 60 ਵੋਟਾਂ ਚਾਹੀਦੀਆਂ ਆ। ਸੋ ਜੋ ਕਿ ਉਹ ਕਾਫੀ ਹਾਰਡ ਲੱਗਦੀਆਂ ਰਿਪਬਲਿਕਨ ਨੂੰ 9 ਸੀਟਾਂ ਹੋਰ ਲਿਜਾਣੀਆਂ। ਤੇ ਜਾਂ ਫਿਰ ਜਿਹੜਾ ਆ ਇਹ ਫਿਲਬਸਟਰ ਵਾਲਾ ਜਿਹੜਾ ਪ੍ਰੋਗਰਾਮ ਆ ਸਿੰਪਲ ਮੈਜੋਰਟੀ ਵਾਲਾ, ਵੀ ਮੈਂ ਉਹਦੇ ਹੱਕ 'ਚ ਤਾਂ ਨਹੀਂ ਪਰ ਉਹ ਯੂਜ਼ ਹੋ ਰਿਹਾ ਆ। ਪਰ ਜੇ ਕਹਿੰਦੇ ਡੈਮੋਕ੍ਰੇਟ ਮੈਜੋਰਟੀ ਲੈ ਜਾਂਦੇ ਆ ਸੈਨੇਟ 'ਚ, ਤੇ ਉਹ ਜਿਹੜਾ ਫਿਲਬਸਟਰ ਵਾਲਾ ਜਿਹੜਾ ਆਪਸ਼ਨ ਆ ਉਹਨੂੰ ਉਹ ਰਿਮੂਵ ਕਰ ਸਕਦੇ ਹੈਗੇ ਆ। ਸੋ ਕਹਿੰਦੇ ਵੀ ਆਉਣ ਵਾਲੇ 2 ਵੀਕਾਂ ਦੇ ਵਿੱਚ, ਕਿਉਂਕਿ ਮੈਂ ਜਦੋਂ ਇਲੈਕਸ਼ਨ ਲੜੀ ਸੀ ਮੇਰਾ ਮੇਨ ਮੁੱਦਾ ਹੀ ਇਹ ਸੀ ਕੰਧ ਬਣਾਉਣ ਦਾ ਤੇ ਨਾਲ ਇਮੀਗ੍ਰੇਸ਼ਨ ਤੇ ਕੰਟਰੋਲ ਕਰਨ ਦਾ, ਤੇ ਮੈਂ 2 ਵੀਕਾਂ 'ਚ ਕੋਈ ਨਾ ਕੋਈ ਜ਼ਰੂਰ ਇਹਦੇ ਤੇ ਡਿਸੀਜਨ ਲਊਂਗਾ। ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੀ ਵਾਲ ਬਣ ਰਹੀ ਹੈਗੀ ਆ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ, ਉੱਥੇ 80 ਫੁੱਟ ਦੇ ਕਰੀਬ ਕਹਿੰਦੇ ਵੀ ਜਿਹੜੀ ਆ ਵਾਲ ਆਲਰੇਡੀ ਜਿਹੜੀ ਬਣਨੀ ਸ਼ੁਰੂ ਹੋ ਗਈ ਹੈਗੀ ਆ। ਤੇ ਜਿਸ ਤਰ੍ਹਾਂ ਆਪਾਂ ਰਿਫਿਊਜੀਆਂ ਦੀ ਗੱਲ ਕਰਦੇ ਸੀ, ਪ੍ਰੈਜ਼ੀਡੈਂਟ ਜਿਹੜੇ ਓਬਾਮਾ ਆ ਉਹਨਾਂ ਦੇ ਟਾਈਮ ਦੇ ਉੱਤੇ ਰਹਿ ਚੁੱਕੇ ਡਾਇਰੈਕਟਰ ਆਫ ਆਫਿਸ ਆਫ ਰਿਫਿਊਜੀ ਐਂਡ ਸੈਟਲਮੈਂਟ ਜਿਹੜੇ ਬੌਬ ਕੈਰੀ ਆ, ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਟਰੰਪ ਐਡਮਿਨਿਸਟ੍ਰੇਸ਼ਨ ਦਾ ਰਿਫਿਊਜੀਆਂ ਦੀ ਲਿਮਿਟ ਘਟਾਉਣ ਦਾ ਜਿਹੜੀ 30,000 ਤੱਕ, ਉਹਨੂੰ ਇੱਕ ਬਹੁਤ ਹੀ ਮੰਦਭਾਗਾ ਕਿਹਾ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜਿਹੜੀ ਆ ਲੋਕਾਂ ਦੀਆਂ ਮੌਤਾਂ ਹੋਣਗੀਆਂ। ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਕਈ ਜਿਹੜੇ ਮੁਲਕ ਆ, ਖਾਸ ਕਰਕੇ ਸੀਰੀਆ ਆ, ਈਵਨ ਅਫਗਾਨਿਸਤਾਨ ਆ, ਉਹ ਬੜੀ ਅਨਰੈਸਟ ਹੈਗੀ ਆ। ਬਹੁਤ ਲੋਕ ਜਿਹੜੇ ਆ ਉੱਥੇ ਜਿਹੜੇ ਮਰ ਸਕਦੇ ਹੈਗੇ। ਉਹਨਾਂ ਨੂੰ ਇੱਕੋ ਇੱਕ ਆਸ ਹੁੰਦੀ ਆ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਤੇ ਜਾ ਕੇ ਜਿਹੜਾ ਉਹ ਪੋਲੀਟੀਕਲ ਅਸਾਈਲਮ ਲੈ ਲਈਏ। ਪਰ ਇਹਦੇ ਨਾਲ ਘਟਾਉਣ ਦੇ ਨਾਲ ਕਹਿੰਦੇ ਆ ਵੀ ਲੋਕਾਂ ਦੀਆਂ ਮੌਤਾਂ ਹੋਣਗੀਆਂ ਤੇ ਪੀਪਲ ਵਿਲ ਬੀ ਹਾਰਮਡ, ਪੀਪਲ ਵਿਲ ਡਾਈ। ਜੀ ਬਿਲਕੁਲ। ਸੋ ਹੁਣ ਫਿਲਬਸਟਰ ਦੇ ਰੂਲ ਦੇ ਉੱਤੇ ਇਹਨਾਂ ਨੇ ਖਤਰਾ ਜਿਹਾ ਬਣਾਤਾ। ਕਹਿੰਦੇ ਵੀ ਜੇ ਡੈਮੋਕ੍ਰੇਟ ਆ ਗਏ ਤਾਂ ਉਹਨਾਂ ਨੇ ਹਟਾ ਦੇਣਾ ਆ। ਕਹਿੰਦੇ ਫਾਰ ਐਨੀ ਰੀਜ਼ਨ, ਕੋਈ ਉਹਨਾਂ ਦੇ ਕੋਲ ਪੁਖਤਾ ਜਾਣਕਾਰੀ ਨਹੀਂ, ਕੋਈ ਪੁਖਤਾ ਸਬੂਤ ਨਹੀਂ, ਪਰ ਲੋਕਾਂ ਦੇ ਵਿੱਚ ਇੱਕ ਅਜਿਹਾ ਡਰ ਜਿਹੜਾ ਉਹ ਪੈਦਾ ਕਰ ਰਿਹਾ ਵੀ ਲੋਕ ਡੈਮੋਕ੍ਰੇਟਸ ਨੂੰ ਵੋਟ ਜਿਹੜਾ ਉਹ ਨਾ ਪਾਉਣ। ਇਹ ਇੱਕ ਸਿਆਸੀ ਹਥਕੰਡਾ ਜਿਹੜਾ ਆ ਲੋਕਾਂ ਦੇ ਵਿੱਚ ਫੀਅਰ ਮੌਂਗਰਿੰਗ ਦਾ ਜਿਹੜਾ ਉਹ ਕਰ ਰਹੇ ਨੇ। ਸੋ ਲੈਟਸ ਸੀ ਜਿਹੜਾ ਹੈ ਕੀ ਬਣਦਾ ਹੈ, ਕਿਵੇਂ ਹੁੰਦਾ ਆ ਤੇ ਕੀ ਬਣਦਾ ਆ, ਕਿਉਂਕਿ ਇਮੀਗ੍ਰੇਸ਼ਨ ਦੇ ਉੱਤੇ ਕਹਿੰਦੇ ਅਗਲੇ 2 ਹਫ਼ਤਿਆਂ ਦੇ ਵਿੱਚ ਉਹ ਡੈਫੀਨੇਟਲੀ ਵਰਕਆਊਟ ਕਰਨਗੇ। ਤੇ ਕਹਿੰਦੇ ਯੂ ਵਿਲ ਬੀ ਇੰਪ੍ਰੈਸਡ ਬਾਏ ਇਟ। ਇਹ ਉਹਨਾਂ ਨੇ ਜਿਹੜਾ ਜ਼ਰੂਰ ਕਿਹਾ ਆ। ਇੰਪ੍ਰੈਸ ਤਾਂ ਖੁਦ ਹੋ ਜਾਂਦੇ ਆ ਆਪਣੀ ਜਿਹੜੀ ਵੀ ਉਹ ਗੱਲ ਕਹਿੰਦੇ ਆ, ਲੋਕ ਪਤਾ ਨਹੀਂ ਕਿੰਨਾ ਕੁ ਇੰਪ੍ਰੈਸ ਹੋਣਗੇ। ਪਰ ਰਾਈਟ ਨਾਓ ਉਹ ਆਪਣੇ ਵੋਟਰ ਬੇਸ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਜਿਹੜਾ ਸਖਤ ਉਹ ਕਰ ਰਹੇ ਨੇ। ਕਿਉਂਕਿ ਉੱਧਰ ਇੱਕ ਪਾਸੇ ਹਰਜੋਤ ਸਿੰਘ ਜੀ ਨਾਲ ਇਹ ਵੀ ਆ ਨਾ ਵੀ ਟ੍ਰੇਡ ਵਾਰ ਵੀ ਜਿਹੜੀ ਚੱਲ ਰਹੀ ਆ, ਉਧਰ ਸਮਾਨ ਵੀ ਜਿਹੜਾ ਮਹਿੰਗਾ ਹੋ ਰਿਹਾ। ਸੋ ਉੱਧਰੋਂ ਵੀ ਧਿਆਨ ਜਿਹੜਾ ਪਰੇ ਕਰਨ ਦੇ ਲਈ ਵੀ ਉਹ ਅਸਰ ਜਿਹੜਾ ਉਹ ਨਾ ਰਵੇ ਲੋਕਾਂ ਦੇ ਉੱਤੇ ਵੀ ਕੋਈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਆ ਜਾਂ ਕੀ ਹੋ ਰਿਹਾ ਆ, ਵੀ ਉੱਧਰੋਂ ਧਿਆਨ ਜਿਹੜਾ ਦੂਜੇ ਪਾਸੇ ਨੂੰ ਜਾਵੇ। ਤਾਂ ਇੱਕ ਇਮੀਗ੍ਰੇਸ਼ਨ ਬਹੁਤ ਵੱਡਾ ਜਿਹੜਾ ਉਹ ਮਸਲਾ ਹੈਗਾ ਆ। ਤੇ ਹੁਣ ਜਿਉਂ-ਜਿਉਂ ਇਲੈਕਸ਼ਨ ਨਜ਼ਦੀਕ ਆ ਰਹੀ ਆ, ਕੋਈ ਨਾ ਕੋਈ ਲੱਗਦੇ ਆ ਵੀ ਯੱਕਾ ਜਿਹੜਾ ਕੱਢ ਕੇ ਆ ਉਹ ਜ਼ਰੂਰ ਇੱਥੇ ਰੱਖਣਗੇ। ਸੋ ਜੀ ਇਕੱਲੀ ਆਪਾਂ ਪੋਲੀਟੀਕਲ ਅਸਾਈਲਮ ਦੀ ਗੱਲ ਕਰਦੇ ਸੀ, ਜੇ ਹੁਣ ਆਪਾਂ H1B ਵਰਕਰ ਉਹਨਾਂ ਵੱਲ ਵੀ ਆਈਏ ਤੇ ਉਹ ਵੀ ਜਿਹੜੇ ਬੜੀ ਲਿੰਬੋ ਦੇ ਵਿੱਚ ਆ। ਤੇ ਉਹਨਾਂ ਨੇ ਕਹਿੰਦੇ ਕਈ ਤਾਂ ਜਿਹੜੇ ਪਰਿਵਾਰ ਆ ਉਹਨਾਂ ਨੇ ਹੁਣ ਸੋਚਣਾ ਸ਼ੁਰੂ ਕਰ
ਦਿੱਤਾ ਵੀ ਅਸੀਂ ਕਿੱਥੇ ਮੂਵ ਹੋਈਏ, ਕਿਉਂਕਿ H4 ਜਿਹੜੇ ਆ ਖਾਸ ਕਰਕੇ H1 ਵੀ ਵੀਜ਼ਾ ਵਾਲਿਆਂ ਦੇ ਜਿਹੜੇ ਸਪਾਊਜ਼ਸ ਆ, ਚਾਹੇ ਉਹ ਹਸਬੈਂਡ ਵਾਈਫ ਹੈਗੇ ਆ, ਉਹਨਾਂ ਦਾ ਤਾਂ ਪਹਿਲੇ ਹੀ ਇਹਨਾਂ ਨੇ ਅਨਾਊਂਸ ਕੀਤਾ ਸੀ ਵੀ ਅਸੀਂ ਜਿਹੜਾ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇਣਾ ਹੈਗਾ ਜਦੋਂ ਉਹਨਾਂ ਦਾ ਰੀਨਿਊ ਹੋਊਗਾ। ਸੋ ਹੁਣ H1 ਵੀ ਵੀਜ਼ਾ ਜਿਹੜੀ ਆ ਉਹਨਾਂ ਦੇ ਵਿੱਚ ਖਾਸ ਕਰਕੇ ਕਹਿੰਦੇ IT ਸਟਾਫਿੰਗ ਕੰਪਨੀਜ਼ ਜਿਹੜੀਆਂ ਹੈਗੀਆਂ ਆ ਉਹ ਪੂਰੀ ਰਿਸਕ 'ਤੇ ਆ। ਪ੍ਰੀਮੀਅਮ ਜਿਹੜੀ ਇੱਕ ਤਰ੍ਹਾਂ ਨਾਲ ਪ੍ਰੋਸੈਸਿੰਗ ਹੁੰਦੀ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਆ, ਅਤੇ ਕਹਿੰਦੇ ਵੀ ਤੁਸੀਂ ਆਪਣੀ H1 ਵੀ ਐਪਲੀਕੇਸ਼ਨ ਜਿਹੜੀ ਆ ਹੁਣ ਜਿਨ੍ਹਾਂ ਨੇ ਇਸ ਸਾਲ ਅਪਲਾਈ ਕੀਤੀ ਸੀ 2019 ਤੱਕ ਐਕਸਪਾਇਰਾਈਟ ਨਹੀਂ ਕਰ ਸਕਦੇ। ਤੇਜ਼ੀ ਦੇ ਨਾਲ ਨਹੀਂ ਜਿਹੜਾ ਤੁਸੀਂ ਉਸ ਦੇ ਵਿੱਚ ਕੰਮ ਕਰਵਾ ਸਕਦੇ ਆ। ਅਤੇ ਨਾਲ ਦੇ ਨਾਲ ਇਹ ਵੀ ਜਿਹੜੀਆਂ ਬਹੁਤ ਸਾਰੀਆਂ ਹਰਜੋਤ ਸਿੰਘ ਦੀ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਦੀਆਂ ਇਹ ਗੱਲ ਵੀ ਜਿਨ੍ਹਾਂ ਦੀ H1B ਵੀਜ਼ਾ ਅਪਲਾਈ ਕਰਨ ਲੱਗਿਆਂ ਜਿਨ੍ਹਾਂ ਦੇ ਕੋਈ ਗਲਤੀ ਵੀ ਹੈਗੀ ਆ ਉਹ ਅੱਜ ਕੱਲ੍ਹ RFE ਨਹੀਂ ਘੱਲ ਰਹੇ, ਰਿਕੁਐਸਟ ਫਾਰ ਐਵੀਡੈਂਸ ਨਹੀਂ ਘੱਲ ਰਹੇ, ਸਿੱਧਾ ਡਿਨਾਈਲ ਜਿਹੜਾ ਆ ਉਹ ਕਰ ਰਹੇ ਆ। ਇਕੱਲਾ ਇਹੀ ਨਹੀਂ, ਇਸ ਕੇਸ ਦੇ ਵਿੱਚ ਨਹੀਂ, ਆਪਾਂ ਰੀਸੈਂਟਲੀ ਖਬਰ ਕੀਤੀ ਸੀਗੀ ਵੀ ਜਿਹੜਾ ਕੋਈ ਗ੍ਰੀਨ ਕਾਰਡ ਦੇ ਲਈ ਰੀਨਿਊਅਲ ਦੇ ਲਈ ਅਪਲਾਈ ਕਰ ਰਿਹਾ ਜਾਂ ਹੋਰ ਕੋਈ ਵੀ ਪੇਪਰ ਵਰਕ ਜਿਹੜਾ ਆ ਉਹ USCIS ਨੂੰ ਜਿਹੜਾ ਉਹ ਘੱਲ ਰਿਹਾ ਆ, ਅਤੇ ਜੇ ਉਹਦੇ ਵਿੱਚ ਕੋਈ ਗਲਤੀ ਆ ਤਾਂ ਇਹ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਇਹ ਮੌਕਾ ਦਿੱਤਾ ਆ, ਇਹ ਅਧਿਕਾਰ ਦਿੱਤਾ ਆ ਵੀ ਤੁਸੀਂ ਉਹ ਪੂਰੀ ਦੇ ਪੂਰੇ ਐਪਲੀਕੇਸ਼ਨ ਨੂੰ ਰੱਦ ਕਰ ਸਕਦੇ ਆ ਇਨਸਟੈਡ ਆਫ ਰਿਕੁਐਸਟ ਫਾਰ ਐਵੀਡੈਂਸ ਵੀ ਹੋਰ ਚੀਜ਼ ਜਿਹੜੀ ਉਹ ਘੱਲੋ। ਕਹਿੰਦੇ ਵੀ ਉਹ ਪ੍ਰੂਵ ਕਰਨ ਦੀ ਜ਼ਿੰਮੇਵਾਰੀ ਲੋਕਾਂ ਦੇ ਉੱਤੇ ਆ, ਨਾ ਕਿ ਸਾਡੀ ਜਿਹੜੀ ਆ ਏਜੰਸੀ ਦੇ ਉੱਤੇ ਵੀ ਅਸੀਂ ਤੁਹਾਡੇ ਤੋਂ ਚੀਜ਼ਾਂ ਮੰਗਦੇ ਰਹੀਏ। ਸੋ ਇਹ ਬੇਸਿਕਲੀ ਆਫਿਸਰ ਦੇ ਉੱਤੇ ਜਿਹਦੇ ਕੋਲ ਵੀ ਜਿਹਦਾ ਕੇਸ ਗਿਆ ਆ ਇਹ ਉਹਦੇ ਉੱਤੇ ਡਿਪੈਂਡ ਹੋਊਗਾ ਵੀ ਜੇ ਤੁਹਾਡਾ ਕੋਈ ਕਾਗਜ਼ ਪੱਤਰ ਇੱਕ ਮਿਸ ਹੋ ਗਿਆ ਜਾਂ ਘੱਟ ਚਲਾ ਗਿਆ, ਬੰਦਾ ਕਈ ਵਾਰੀ ਅਣਗਹਿਲੀ ਦੇ ਵਿੱਚ ਜਾਂ ਕੁਛ ਵੀ ਕਾਲੀ ਦੇ ਵਿੱਚ ਜਾਂ ਬਾਈ ਮਿਸਟੇਕ ਕੋਈ ਚੀਜ਼ ਮਿਸ ਹੋ ਜਾਂਦੀ ਆ, ਤੁਹਾਡੇ ਕੇਸ ਦੇ ਉੱਤੇ ਬੜਾ ਵੱਡਾ ਭੈੜਾ ਅਸਰ ਬੇਸਿਕਲੀ ਕੈਂਸਲ ਜਿਹੜਾ ਉਹ ਕੇਸ ਜਿਹੜਾ ਉਹ ਕਰ ਸਕਦੇ ਨੇ। ਸੋ ਬਿਲਕੁਲ ਬਹੁਤ ਧਿਆਨ ਦੇ ਨਾਲ ਸਤੰਬਰ ਇਸ ਮਹੀਨੇ ਸਤੰਬਰ ਦੀ 11 ਤਰੀਕ ਨੂੰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ USCIS ਆਫਿਸਰ ਨੂੰ ਜਿਹੜਾ ਕਹਿੰਦੇ ਪੂਰੇ ਅਧਿਕਾਰ ਦੇ ਦਿੱਤੇ, ਗ੍ਰਾਂਟਡ ਫੁੱਲ ਡਿਸਕ੍ਰੀਨੇਸ਼ਨਰੀ ਪਾਵਰਸ ਦੇ ਦਿੱਤੀਆਂ ਵੀ ਤੁਸੀਂ ਕਿਸੇ ਦੀ ਵੀ ਐਪਲੀਕੇਸ਼ਨ ਰਿਜੈਕਟ ਕਰ ਸਕਦੇ ਹੈਗੇ ਆ, ਤੇ ਉਸ ਬੰਦੇ ਦੇ ਕੋਲ ਕੋਈ ਵੀ ਚਾਂਸ ਨਹੀਂ ਹੋਊਗਾ, ਨਾ ਹੀ ਉਸ ਬੰਦੇ ਕੋਲ ਨਾ ਹੀ ਉਸ ਬੰਦੇ ਦੇ ਇੰਪਲਾਇਰ ਕੋਲ, ਵੀ ਦੁਬਾਰਾ ਕਿ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਉਹਨੂੰ ਪ੍ਰੋਸੈਸ ਕਰ ਸਕੇ। ਡਿਪੋਰਟੇਸ਼ਨ ਪ੍ਰੋਸੀਡਿੰਗ ਕਹਿੰਦੇ ਵਧਣਗੀਆਂ, ਨੋਟਿਸ ਆਫ ਅਪੀਅਰ ਜਿਹੜੇ ਆ ਉਹ ਜ਼ਿਆਦਾ ਇਸ਼ੂ ਹੋਣਗੇ। ਸੋ ਬਿਲਕੁਲ ਕਿਸੇ ਦੀ ਵੀ ਆਪਾਂ ਹਮੇਸ਼ਾ ਹੀ ਰਾਜਗਨਵੀਰ ਸਿੰਘ ਜੀ ਕਹਿੰਦੇ ਰਹਿੰਦੇ ਆ ਵੀ ਕਿਸੇ ਵੀ ਆਪਣੇ ਭੈਣ ਭਰਾ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਪ੍ਰੋਬਲਮ ਹੈਗੀ ਆ, ਪਲੀਜ਼ ਜਿਹੜਾ ਵਧੀਆ ਤੋਂ ਵਧੀਆ ਜਿਹੜਾ ਲਾਇਰ ਹੈਗਾ ਆ, ਅਸੀਂ ਕੋਈ ਰਿਕਮੈਂਡ ਨਹੀਂ ਕਰਦੇ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਮਾੜੀ ਜਿਹੀ ਗੱਲ ਦੇ ਪਿੱਛੇ ਕਿਤੇ ਇੱਦਾਂ ਨਾ ਹੋਵੇ ਫਿਰ ਸਾਰਾ ਕੁਛ ਹੀ ਤੁਹਾਡਾ ਜਿਹੜਾ ਜਾਂਦਾ ਲੱਗੇ। ਬਹੁਤ ਸਾਰੇ ਪਿਛਲੇ ਸਾਡੇ ਦਿਨਾਂ ਦੇ ਵਿੱਚ ਸਾਨੂੰ ਕਾਲਾਂ ਵੀ ਆਈਆਂ ਇੱਥੇ ਪੰਜਾਬੀ ਰੇਡੀਓ USA 'ਤੇ ਜੀ, ਮੈਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀ, ਟੈਸਟ ਹੋ ਗਿਆ, ਸਹੁੰ ਚੁੱਕ ਨਹੀਂ ਹੋ ਰਹੀ, ਉਹ ਕਹਿੰਦੇ ਪਤਾ ਨਹੀਂ ਕੀ ਗੱਲ ਆ, ਸਾਲ ਹੋ ਗਿਆ। ਸੋ ਬਹੁਤ ਕੁਛ ਹੋ ਰਿਹਾ ਹੈਗਾ ਆ। ਬਿਲਕੁਲ ਵਕੀਲ ਨੂੰ ਜ਼ਰੂਰ ਰੱਖੋ, ਵਕੀਲ ਦੇ ਨਾਲ ਥੋੜ੍ਹੀ ਜਿਹੀ ਜਿਹੜੀ ਸੇਫਟੀ ਤੁਹਾਡੀ ਹੋ ਜਾਂਦੀ ਆ, ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਇੱਕ ਵਾਰੀ ਵੀ ਜਿਹੜੇ ਬੰਦਾ ਇੱਥੋਂ ਭੇਜਿਆ ਫਿਰ ਮੁੜ ਕੇ ਅਮਰੀਕਾ ਜਾਣਾ ਬੜਾ ਹਾਰਡ ਆ। ਬਿਲਕੁਲ, ਤੇ ਮੇਕ ਸ਼ੋਰ ਕਰੋ ਵੀ ਜਿਹੜਾ ਵਕੀਲ ਤੁਸੀਂ ਜਿਸ ਨੂੰ ਵੀ ਕਰਨਾ ਹੈ ਚੰਗਾ ਵਕੀਲ ਹੋਵੇ, ਉਹਦੀ ਰੈਪੂਟੇਸ਼ਨ ਜਿਹੜੀ ਕਿਤੇ ਨਾ ਕਿਤੇ ਜਿਹੜੀ ਗੁੱਡ ਹੋਵੇ, ਕੁਛ ਕਿ ਉਹਨਾਂ ਨੇ ਕੇਸ ਜਿਹੜੇ ਆ ਜਿਹੜੇ ਕਿਤੇ ਵੀ ਹੋਣ ਤਾਂ ਜੋ ਗਲਤੀ ਦੀ ਗੁੰਜਾਇਸ਼ ਜਿਹੜੀ ਘੱਟ ਹੋਵੇ। ਬਾਕੀ ਦੇਖੋ ਬਾਅਦ 'ਚ ਫਿਰ ਕਿਸਮਤ ਦੇ ਵੱਲ ਨੂੰ ਵੀ ਇਸ਼ਾਰਾ ਜਿਹੜਾ ਲੋਕ ਕਰ ਦਿੰਦੇ ਵੀ ਨਹੀਂ ਸੀਗਾ ਭਾਈ ਕਿਸਮਤ 'ਚ। ਅਤੇ ਹਰਜੋਤ ਸਿੰਘ ਜੀ ਜਿਹੜਾ H1B ਵੀਜ਼ੇ ਦਾ ਵੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਜਿਹੜਾ ਰੀਸੈਂਟਲੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਰੂਲ ਜਿਹੜਾ ਆ ਉਹ ਬਣਾਇਆ ਆ, ਜਿਹੜਾ ਬਹੁਤਾ ਜਿਹੜਾ ਲੋਕਾਂ ਨੂੰ ਅਜੇ ਕਹਿੰਦੇ ਆ ਵੀ ਲਾਰਜਲੀ ਅਨਨੋਟਿਸਡ ਆ, ਉਹਦੇ ਬਾਰੇ ਪਤਾ ਨਹੀਂ ਲੱਗਾ। ਸੋ H1B ਵੀਜ਼ੇ ਦੇ ਉੱਤੇ ਕਹਿੰਦੇ ਵੀ ਹੁਣ ਜਿਹੜਾ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਆ ਉਸ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਊਗਾ। ਤੇ ਕਹਿੰਦੇ H1B ਵੀਜ਼ਾ ਕਿਤੇ ਨਾ ਕਿਤੇ ਇਹ ਵੀ ਰਿਸਟ੍ਰਿਕਟ ਕਰਨ ਦੀ ਜਿਹੜੀ ਇਹ ਟਰਾਈ ਹੈਗੇ ਆ ਵੀ ਕੌਣ ਇਸ ਦੇ ਲਈ ਕੁਆਲੀਫਾਈ ਜਿਹੜਾ ਆ ਉਹ ਕਰ ਰਿਹਾ ਆ। ਹਾਂ, H1B ਵੀਜ਼ਾ ਬੇਸਿਕਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਹਾਈਲੀ ਸਕਿਲਡ ਫੋਰਨਰ ਜਿਹੜੇ ਹੈਗੇ ਆ ਉਹਨਾਂ ਦੇ ਲਈ ਇੱਕ ਮੌਕਾ ਹੁੰਦਾ ਆ ਵੀ ਲੰਮੇ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਆ ਕੇ ਉਹ ਕੰਮ ਕਰ ਸਕਣ। ਪਰ ਜੇ ਹੁਣ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਉਹਨਾਂ ਨੇ ਇਸ ਨਵੇਂ ਰੂਲ ਨੂੰ ਜਿਹੜਾ ਕਹਿ ਲਓ ਵੀ ਪੂਰੀ ਤਰ੍ਹਾਂ ਲਾਗੂ ਉਹ ਕਰਦੇ ਨੇ, ਤਾਂ ਫਿਰ ਜਿਹੜਾ ਇੱਕ ਜਿਹੜਾ H1B ਨਾਨ ਇਮੀਗਰੈਂਟ ਵੀਜ਼ਾ ਕਲਾਸੀਫਿਕੇਸ਼ਨ ਪ੍ਰੋਗਰਾਮ ਆ ਉਸ ਦੇ ਵਿੱਚ
ਵਿੱਚ ਕਾਫੀ ਚੇਂਜਸ ਜਿਹੜੇ ਆ ਸਕਦੇ ਆ, ਕਿਉਂਕਿ ਸਭ ਨੂੰ ਯਾਦ ਹੋਊਗਾ ਅਪ੍ਰੈਲ 2017 ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਸੀ, ਬਾਏ ਅਮਰੀਕਨ ਹਾਇਰ ਅਮਰੀਕਨ ਵਾਲਾ ਜਿਹੜਾ ਆਰਡਰ ਕੀਤਾ ਸੀ। ਸੋ ਕਹਿੰਦੇ ਉਸੇ ਦੇ ਚੱਲਦਿਆਂ ਹੀ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ H1B ਵੀਜ਼ੇ ਦੇ ਉੱਤੇ ਜਿਹੜਾ ਥੋੜ੍ਹੀ ਸਖਤੀ ਕਰਕੇ ਰੋਕ ਲਾ ਕੇ ਇਹ ਟਰਾਈ ਕਰ ਰਹੇ ਆ ਵੀ ਜਿਹੜੀਆਂ ਕੰਪਨੀਆਂ ਆ ਉਹ ਅਮਰੀਕਨਸ ਜਾਂ ਜਿਹੜੇ ਇੱਥੋਂ ਦੇ ਵਸਨੀਕ ਆ, ਸਿਟੀਜ਼ਨਸ ਆ, ਗ੍ਰੀਨ ਕਾਰਡ ਹੋਲਡਰਸ ਆ, ਉਹਨਾਂ ਨੂੰ ਜਿਹੜਾ ਆ ਉਹ ਨੌਕਰੀ ਦੇਵੇ ਰਾਦਰ ਦੈਨ ਵੀ ਜਿਹੜੇ ਬਾਹਰੋਂ ਲੋਕਾਂ ਨੂੰ ਉੱਥੋਂ ਬੁਲਾਇਆ ਜਾਵੇ। ਸੋ ਬਿਲਕੁਲ ਜੇ H1B ਵੀਜ਼ੇ ਦੀ ਗੱਲਬਾਤ ਕਰਦੇ ਜਾਈਏ, ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਜਿਹੜੀ ਆ ਉਹਨਾਂ ਵੱਲੋਂ ਜਿਹੜਾ ਇੱਕ ਸਿਆਟਲ ਦੇ ਵਿੱਚ ਇੱਕ ਕੰਪਨੀ ਦੇ ਜਿਹੜੇ CEO ਆ ਉਹਨਾਂ ਨੂੰ ਫਰਾਡ ਦੇ ਕੇਸ ਦੇ ਵਿੱਚ ਫੜਿਆ ਗਿਆ ਆ। ਇਹ ਜਿਹੜਾ CEO ਦਾ ਨਾਂ ਜਿਹੜਾ ਆ ਉਹਨਾਂ ਨੇ ਪ੍ਰਦਿਮਨਾ ਕੁਮਾਰ ਦੱਸਿਆ ਗਿਆ ਆ, ਤੇ ਕਹਿੰਦੇ ਭਈ ਇਸ ਨੇ 200 ਦੇ ਕਰੀਬ ਜਿਹੜੇ ਆ ਫਰੋਜੂਲੈਂਟ ਫੋਰਨ ਵਰਕਰਸ ਜਿਹੜੇ ਆ ਉਹ H1B ਵੀਜ਼ਾ ਦੇ ਅੰਡਰ ਇੱਥੇ ਲਿਆਂਦੇ। 2 ਉਸਨੇ IT ਕੰਪਨੀਆਂ ਬਣਾਈਆਂ ਸੀਆਂ, ਇੱਕ ਜੀਓ ਸਪੈਟੀਸਲ ਡਾਟਾ ਪ੍ਰੋਸੈਸਿੰਗ ਕੰਪਨੀ, ਇੱਕ ਐਜ਼ੀਮੈਟਰੀ, ਇਹ ਸਿਆਟਲ ਦੇ ਵਿੱਚ ਸੀਗੀਆਂ ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸੋ ਇਹਦੇ ਵਿੱਚ H1B ਵੀਜ਼ਾ ਦੇ ਵਿੱਚ ਫਰਾਡ ਵੀ ਬਹੁਤ ਹੋਏ ਆ, ਪਰ ਹੁਣ ਜਿਸ ਤਰ੍ਹਾਂ ਨਾਲ ਸਖਤੀ ਹੋ ਰਹੀ ਆ ਤੇ ਜਿਹੜਾ ਸਹੀ ਕੇਸ ਆ ਉਹ ਵੀ ਜਿਹੜਾ ਬੰਦਾ ਡਰ ਰਿਹਾ ਹੈਗਾ ਵੀ ਮੇਰਾ ਕੇਸ ਅਪਰੂਵ ਹੋਊਗਾ ਕਿ ਨਹੀਂ ਜੀ। ਤੇ ਸਮਾਂ ਆਪਣਾ ਸਮਾਪਤੀ ਵਾਲਾ, ਜਾਂਦੇ ਜਾਂਦੇ ਤੁਹਾਨੂੰ ਵੀਜ਼ਾ ਬੁਲੇਟਿਨ ਦੇ ਜਿਹੜੇ ਆ ਡੇਟਸ ਆ ਉਹ ਦੱਸਦੇ ਜਾਈਏ। ਸੋ ਜਿਹੜੇ ਫੈਮਿਲੀ ਸਪਾਂਸਰਡ F1 ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤਾ F1 ਦੇ ਅਧੀਨ, ਜਿਹੜੇ ਅਣਵਿਆਹੇ ਮੁੰਡੇ ਕੁੜੀਆਂ ਜਿਹੜੇ US ਸਿਟੀਜ਼ਨਸ ਦੇ, ਉਹਨਾਂ ਦੀ ਇੰਡੀਆ ਦੇ ਲਈ ਤਰੀਕ 8 ਅਪ੍ਰੈਲ 2011 ਚੱਲ ਰਹੀ ਆ। ਤੇ F2A ਜਿਹੜੇ ਹੈਗੇ ਸਪਾਊਜ਼ਸ, ਜਿਹੜੇ ਪਤੀ ਪਤਨੀ ਜਾਂ ਉਹਨਾਂ ਦੇ ਬੱਚੇ ਪਰਮਾਨੈਂਟ ਰੈਜ਼ੀਡੈਂਟਸ ਦੇ ਯਾਨੀ ਕਿ ਗ੍ਰੀਨ ਕਾਰਡ ਹੋਲਡਰਸ ਆ, ਉਹਨਾਂ ਦੀ ਜਿਹੜੀ ਤਰੀਕ ਆ 22 ਜੁਲਾਈ 2016 ਜਿਹੜੀ ਉਹ ਚੱਲ ਰਹੀ ਆ। F2B ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਦੇ ਅਣਵਿਆਹੇ ਮੁੰਡੇ ਕੁੜੀਆਂ ਜਿਨ੍ਹਾਂ ਦੀ 21 ਸਾਲ ਤੋਂ ਉਮਰ ਜਾਂ ਉਸ ਤੋਂ ਵੱਧ ਹੈਗੀ ਆ, ਉਹ ਤਰੀਕ 1 ਨਵੰਬਰ 2011 ਚੱਲ ਰਹੀ ਆ। F3 ਜਿਹੜਾ ਵੀਜ਼ਾ ਕੈਟੇਗਰੀ ਹੈਗੀ, ਜਿਹੜਾ ਕਿ US ਸਿਟੀਜ਼ਨਸ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੀ ਜਿਹੜੀ ਤਰੀਕ ਆ 1 ਮਈ 2006 ਚੱਲ ਰਹੀ ਆ। ਤੇ F4 ਜਿਹੜੇ ਬਲੱਡ ਰਿਲੇਸ਼ਨ ਵਾਲੇ ਜਿਹੜੇ ਭੈਣ ਭਰਾਵਾਂ ਦੇ ਲਈ US ਸਿਟੀਜ਼ਨਸ ਦੇ ਜਿਹੜੇ ਆ F4 ਵੀਜ਼ੇ ਦੇ ਵਿੱਚ, ਉਹ ਤਰੀਕ 8 ਅਪ੍ਰੈਲ 2004 ਜਿਹੜੀ ਇਸ ਟਾਈਮ ਚੱਲ ਰਹੀ ਆ। ਇਹ ਜਿਹੜੀ ਲੇਟੈਸਟ ਵੀਜ਼ਾ ਬੁਲੇਟਿਨ ਆ ਸਤੰਬਰ ਦੀ ਚੱਲ ਰਹੀ ਹੈਗੀ ਆ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਰਜ਼ ਧਿਆਨ ਦੇਣ, ASL ਫਿਊਲ ਕਾਰਡ ਵਾਲੇ ਇੰਡਸਟਰੀ ਵਿੱਚ